Students hide, attendance drop. Schools around US confront anxiety over Trump's action on immigration. ਇਲੀਗਲ ਜਿਹੜੇ ਨੇ ਉਹ ਵਿਚਾਰੇ ਕੰਮ ਤਾਂ ਕਿਤੇ ਨਾ ਕਿਤੇ ਕਰਦੇ ਨੇ, ਉਹਨਾਂ ਦੇ ਅੱਗੋਂ ਜਿਹੜੇ ਬੱਚੇ ਜਾਂ ਬੱਚੀਆਂ ਨੇ ਉਹ ਐਜੂਕੇਸ਼ਨ ਲੈਂਦੇ ਨੇ, ਤੇ ਜੇ ਐਜੂਕੇਸ਼ਨ ਨਹੀਂ ਲੈਣਗੇ ਘਰਾਂ 'ਚ ਰਹਿਣਗੇ ਅਲਟੀਮੇਟਲੀ ਉਹ ਤਾਂ ਕ੍ਰਿਮੀਨਲ ਹੀ ਬਣਨਗੇ। ਭਾਵੇਂ ਤੁਹਾਡੀ ਸਸਪੈਂਡਡ ਪਨਿਸ਼ਮੈਂਟ ਸੀ, ਭਾਵੇਂ ਤੁਸੀਂ ਜੇਲ੍ਹ ਨਹੀਂ ਕੱਟੀ, ਲੇਕਿਨ ਜਿਹੜੇ ਵੀ ਕੇਸ ਦੇ ਵਿੱਚ 1 ਸਾਲ ਦੀ ਸਜ਼ਾ ਹੁੰਦੀ ਹੈ ਉਹ ਫੈਲਨ ਹੈ, ਔਰ ਜਿਹੜਾ ਫੈਲਨ ਹੈ ਉਹ ਡਿਪੋਰਟੇਬਲ ਹੈ, ਭਾਵੇਂ ਉਹਦੇ ਕੋਲ ਗ੍ਰੀਨ ਕਾਰਡ ਹੈ। ਜਿਹੜੇ ਇੰਡੀਆ ਦੇ ਮੀਡੀਆ ਤੋਂ ਰਿਪੋਰਟਸ ਆ ਰਹੀਆਂ ਨੇ ਕਿ ਵੀ ਘੱਟੋ ਘੱਟ 24 ਸਿੱਖ ਡਿਪੋਰਟੀ ਜਿਹੜੇ ਨੇ ਉਹਨਾਂ ਦੀਆਂ ਦਸਤਾਰਾਂ ਲਾ ਕੇ ਉਹਨਾਂ ਨੂੰ ਡਿਪੋਰਟ ਕੀਤਾ ਗਿਆ। ਇਹਨਾਂ ਫਲਾਈਟਸ ਦੇ ਵਿੱਚ ਜਿਹੜੇ ਲੇਟੈਸਟ ਗਈਆਂ ਨੇ ਇਹਨਾਂ ਦੇ ਵਿੱਚ ਉਹ ਵੀ ਨੇ ਜਿਨ੍ਹਾਂ ਦੀਆਂ ਦਸਤਾਰਾਂ ਲਾ ਕੇ ਉਹਨਾਂ ਨੇ ਡਸਟਬਿਨ ਦੇ ਵਿੱਚ ਸੁੱਟੀਆਂ। ਸਿੱਖ ਡਿਟੇਨੀਜ਼ ਨੂੰ ਫੋਰਸ ਕਰਨਾ ਉਹਨਾਂ ਦੀਆਂ ਪੱਗਾਂ ਲਾਹਣ ਦੇ ਲਈ, ਇਹ ਜਿਹੜਾ ਇਸ ਨੇ ਸਾਡੀ ਕਮਿਊਨਿਟੀ ਦੇ ਵਿੱਚ ਇੱਕ ਰੋਸ ਦੀ ਲਹਿਰ ਪੈਦਾ ਕੀਤੀ ਹੈ। ਔਰ ਇਹ ਜਿਹੜਾ ਈਵਨ ਅਮਰੀਕਨ ਕਨਸਟੀਟਿਊਸ਼ਨ ਦੇ ਵਿੱਚ ਜਿਹੜੀ ਫਰੀडम ਆਫ ਰਿਲੀਜਨ ਹੈ ਉਸ ਦਾ ਵੀ ਹਨਨ ਹੈ। We further call on you to partner with our community to provide appropriate head coverings for deportees, safeguarding their dignity throughout the process. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਵਰਜ਼ਮਹਾ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਰਿਫਰ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਮਿਊਚੁਅਲ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂ ਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ ਜੀਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਅੱਜ 18 ਫਰਵਰੀ 2025 7 ਫੱਗਣ ਨਾਨਕਸ਼ਾਹੀ ਸੰਮਤ 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਸੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲਫਰਮ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚਾ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸੀ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਹਮੇਸ਼ਾ ਤਰ੍ਹਾਂ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ। ਕਾਇਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਮੈਰੀਲੈਂਡ ਤੋਂ ਸਰਦਾਰ ਹਰਜੀਤ ਸਿੰਘ ਹੋਸ਼ਾ ਜੀ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਸ਼ਲਾਘਾ ਕੀਤੀ ਹੈ ਅਤੇ ਨਾਲ ਹੀ ਖਾਲਸਾ ਦੀ ਪ੍ਰਾਪਤੀ ਦੀ ਅਰਦਾਸ ਵੀ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਹਰਜੀਤ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 516661911984, ਸੇਮ ਨੰਬਰ ਤੇ WhatsApp ਕਰ ਸਕਦੇ ਹੋ, ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv4.tv ਤੇ ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਹੁਣ ਆਪਾਂ ਆਪਣੇ ਜਿਹੜੇ ਪਹਿਲੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਦੀਆਂ 3 ਪ੍ਰਮੁੱਖ ਸਿੱਖ ਜਥੇਬੰਦੀਆਂ ਨੇ ਅਮਰੀਕਾ ਦੀ ਹੋਮਲੈਂਡ ਸਿਕਿਉਰਿਟੀ ਦੀ ਸੈਕਟਰੀ ਕ੍ਰਿਸਟੀ ਨਿਓਮ ਨੂੰ ਇੱਕ ਪੱਤਰ ਲਿਖਿਆ ਹੈ ਔਰ ਇਸ ਵਿੱਚ ਮੰਗ ਕੀਤੀ ਹੈ ਕਿ ਅਮਰੀਕਾ 'ਚੋਂ ਭਾਰਤ ਡਿਪੋਰਟ ਕੀਤੇ ਜਾਣ ਵਾਲੇ ਸਿੱਖਾਂ ਦੇ ਧਾਰਮਿਕ ਹੱਕਾਂ ਦੀ ਰੱਖਿਆ ਨੂੰ ਯਕੀਨੀ ਬਣਾਇਆ ਜਾਏ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਹਰਜੀਤ ਸਿੰਘ ਰੋਸ਼ਾ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜੀ। ਜਿਵੇਂ ਮੈਂ ਅਕਸਰ ਜਿਹੜੇ ਉਹ ਵੀਰ ਭੈਣਾਂ ਜਿਨ੍ਹਾਂ ਨਾਲ ਸਾਡਾ ਕੋਈ ਸਿੱਧਾ ਸੰਬੰਧ ਨਹੀਂ ਹੈ ਜਾਂ ਉਹਨਾਂ ਦੇ ਨਾਲ ਕੋਈ ਪਰਸਨਲ ਕਮਿਊਨੀਕੇਸ਼ਨ ਨਹੀਂ ਰਹੀ, ਲੇਕਿਨ ਉਹ ਆਮ ਸਿੱਖ ਜਿਹੜੇ ਪੰਥ ਦੇ ਵਿੱਚ ਵਿਚਰਦੇ ਆ, ਪੰਥ ਦਾ ਦਰਦ ਰੱਖਦੇ ਨੇ ਔਰ
TV 84 ਦੀ ਅਹਿਮੀਅਤ ਨੂੰ ਸਮਝਦੇ ਨੇ, ਜਦੋਂ ਉਹਨਾਂ ਵੱਲੋਂ ਭਾਵੇਂ ਜਿੰਨੀ ਮਰਜ਼ੀ ਮੀਗਰ ਕੰਟਰੀਬਿਊਸ਼ਨ ਹੁੰਦੀ ਹੈ, ਉਹ ਮੇਰੇ ਦਿਲ ਨੂੰ ਟੱਚ ਕਰਦੀ ਹੈ। ਅੱਛਾ। ਔਰ ਉਹ ਮੈਨੂੰ ਇਹ ਵੀ ਅਹਿਸਾਸ ਕਰਵਾਉਂਦੀ ਹੈ ਕਿ ਜੋ ਕੁਛ ਅਸੀਂ ਕਰ ਰਹੇ ਹਾਂ ਉਹ ਲਾਹੇਵੰਦ ਹੈ, ਉਸ ਨੂੰ ਜਾਰੀ ਰੱਖਣਾ ਇਹ ਸਾਡਾ ਪੂਰਾ ਯਤਨ, ਇਖਲਾਕੀ ਫਰਜ਼ ਔਰ ਪੂਰੀ ਤਾਕਤ ਨਾਲ ਇਸ ਨੂੰ ਅੱਗੇ ਤੋਰਨਾ ਬਣਦਾ ਹੈ। ਔਰ ਅੱਜ ਇਹ ਸਾਨੂੰ ਵੀਰ ਹਰਜੀਤ ਸਿੰਘ ਰੋਸ਼ਾ ਮੈਰੀਲੈਂਡ ਵਾਲਿਆਂ ਦਾ ਚੈੱਕ ਵਸੂਲ ਹੋਇਆ। ਉਹ ਕਿਰਤ ਕਰਨ ਵਾਲੇ ਕੋਈ ਵੀਰ ਨੇ, ਮੇਰੇ ਨਾਲ ਕਦੇ ਉਹਨਾਂ ਦਾ ਰਾਬਤਾ ਨਹੀਂ ਹੈ, ਲੇਕਿਨ ਜਿਵੇਂ ਉਹ ਰੈਗੂਲਰਲੀ ਕੰਟਰੀਬਿਊਟ ਵੀ ਕਰਦੇ ਨੇ ਔਰ ਕੋਈ ਵੀ ਆਪਣੇ ਬਾਰੇ ਕਦੇ ਉਹਨਾਂ ਨੇ ਜਾਣਕਾਰੀ ਦੇਣ ਦੀ ਕੋਸ਼ਿਸ਼ ਵੀ ਨਹੀਂ ਕੀਤੀ। ਇਹ ਮੇਰੇ ਲਈ ਹੋਰ ਵੀ ਜਿਹੜਾ ਹੈ ਉਹ ਟੱਚਿੰਗ ਪੁਆਇੰਟ ਹੈ। ਸੋ ਅਸੀਂ ਵੀਰ ਹਰਜੀਤ ਸਿੰਘ ਰੋਸ਼ਾ ਜੀ ਦਾ ਬਹੁਤ ਧੰਨਵਾਦ ਕਰਦੇ ਹਾਂ। ਮਹਾਰਾਜ ਉਹਨਾਂ ਨੂੰ ਚੜ੍ਹਦੀ ਕਲਾ ਦੇਣ, ਇਵੇਂ ਹੀ ਉਹਨਾਂ ਦੇ ਅੰਦਰ ਪੰਥ ਦਾ ਪਿਆਰ ਬਣਿਆ ਰਹੇ ਔਰ ਜਿਵੇਂ ਸਾਡੇ ਪੁਰਾਤਨ ਸਿੰਘਾਂ ਦਾ ਸੀ ਹਰ ਮੈਦਾਨ ਫਤਿਹ, ਹਰ ਮੈਦਾਨ ਫਤਿਹ ਸਤਿਗੁਰੂ ਉਹਨਾਂ ਨੂੰ ਬਖਸ਼ਣ। ਅਸੀਂ ਲਗਾਤਾਰਤਾ ਨਾਲ ਜਿੱਥੇ ਭਾਰਤ ਸਰਕਾਰ ਜਿਸ ਨੇ ਅਮਰੀਕਾ ਦੇ ਅੱਗੇ ਖਾਸ ਤੌਰ 'ਤੇ ਇਸ ਇਮੀਗ੍ਰੈਂਟਸ ਦੇ ਮਾਮਲੇ ਦੇ ਵਿੱਚ ਲੀਗਲ ਔਰ ਇਲੀਗਲ ਦੋਨਾਂ ਦੇ ਮਾਮਲੇ 'ਚ ਹੀ ਲੱਗਦਾ ਹੈ ਵੀ ਪੂਰਾ ਸਰੈਂਡਰ ਕੀਤਾ। ਇਹਦੇ ਬਾਵਜੂਦ ਕਿ ਮੋਦੀ ਦੀ ਆਮਦ ਤੋਂ ਇੱਕ ਹਫ਼ਤਾ ਪਹਿਲਾਂ ਜਿਹੜੀ ਫਲਾਈਟ ਇਹਨਾਂ ਨੇ ਖੁਦ ਹੀ ਅੰਮ੍ਰਿਤਸਰ ਏਅਰਪੋਰਟ ਨੂੰ, ਜਿਵੇਂ ਚੀਫ ਮਿਨਿਸਟਰ ਭਗਵੰਤ ਮਾਨ ਨੇ ਕਿਹਾ ਕਿ ਵੀ ਕਿੱਥੇ ਤਾਂ ਅੰਮ੍ਰਿਤਸਰ ਦੀ ਅਹਿਮੀਅਤ ਇੱਕ ਹੋਲੀ ਸਿਟੀ ਦੇ ਤੌਰ 'ਤੇ ਸਿੱਖ ਪੰਥ ਦੀ ਜਿਹੜੀ ਦਿਲ ਔਰ ਪ੍ਰਾਣ ਹਰਿਮੰਦਰ ਸਾਹਿਬ ਅਕਾਲ ਤਖਤ ਜਿੱਥੇ ਸਥਿਤ ਹੈ ਉਸ ਦੇ ਤੌਰ 'ਤੇ ਹੈ, ਪਰ ਇਹ ਅੰਮ੍ਰਿਤਸਰ ਨੂੰ ਇੰਨਾ ਨੋਟੋਰੀਅਸ ਬਣਾ ਰਹੇ ਨੇ ਕਿ ਜਿਵੇਂ ਇਹ ਇਲੀਗਲ ਆਉਣ ਵਾਲਿਆਂ ਦਾ ਇੱਥੇ ਹੈੱਡਕੁਆਟਰ ਹੋਏ। ਔਰ ਇਹਦੇ ਬਾਵਜੂਦ ਕਿ ਵੱਡੀ ਗਿਣਤੀ 'ਚ ਜਿਹੜੇ ਡਿਪੋਰਟੀ ਨੇ ਉਹ ਗੁਜਰਾਤ ਦੇ ਜਾਂ ਯੂਪੀ ਜਾਂ ਹਰਿਆਣੇ ਦੇ ਨੇ, ਲੇਕਿਨ ਸਾਰੀਆਂ ਫਲਾਈਟਸ ਨੂੰ ਜਿਹੜੀਆਂ ਹੁਣ ਤਾਂ 3 ਜਾਂ 4 ਹੋ ਗਈਆਂ, ਉਹਨਾਂ ਨੂੰ ਅੰਮ੍ਰਿਤਸਰ ਹੀ ਲਾਇਆ ਗਿਆ। ਔਰ ਇਹ ਵੀ ਜਦੋਂ ਪਤਾ ਲੱਗ ਗਿਆ ਸੀ ਕਿ ਭਾਈ ਹੱਥਕੜੀਆਂ ਔਰ ਬੇੜੀਆਂ ਦੇ ਵਿੱਚ ਜਕੜ ਕੇ ਪਹਿਲੀ ਫਲਾਈਟ ਵੇਲੇ ਲਿਆਂਦਾ ਗਿਆ ਔਰ ਇਹ ਉੱਥੇ ਆਸ ਵੀ ਕੀਤੀ ਗਈ, ਪਾਰਲੀਮੈਂਟ 'ਚ ਵੀ ਭਾਰਤ ਦੇ ਸਵਾਲ ਉੱਠਿਆ ਔਰ ਲੀਡਰਾਂ ਨੇ ਕਿਹਾ ਕਿ ਵੀ ਜਦੋਂ ਮੋਦੀ ਹੁਣ ਜਾ ਰਿਹਾ ਹੈ ਇਸ ਗੱਲ ਨੂੰ ਜਿਹੜਾ ਹੈ ਉਹ ਉਹਨਾਂ ਦੇ ਅਮਰੀਕਨ ਹਾਇਰ ਅਥਾਰਟੀਜ਼ ਦੇ ਨੋਟਿਸ ਵਿੱਚ ਲਿਆਂਦਾ ਜਾਏ ਕਿ ਡਿਗਨੀਫਾਈਡ ਤਰੀਕੇ ਦੇ ਨਾਲ ਉਹਨਾਂ ਨੂੰ ਵਾਪਸ ਭੇਜਿਆ ਜਾਏ। ਹਾਲਾਂਕਿ ਚਾਹੀਦਾ ਤਾਂ ਇਹ ਸੀ ਜਿਵੇਂ ਜੇ ਯੂਕਰੇਨ ਦੇ ਵਿੱਚ ਕ੍ਰਾਈਸਿਸ ਹੋਇਆ, ਜਦੋਂ ਰੂਸ ਨੇ ਯੂਕਰੇਨ 'ਤੇ ਹਮਲਾ ਕੀਤਾ, 20,000 ਤੋਂ ਜ਼ਿਆਦਾ ਭਾਰਤੀ ਵਿਦਿਆਰਥੀ ਜਿਹੜੇ ਨੇ ਉੱਥੇ ਮੌਜੂਦ ਸਨ ਔਰ ਉਹਨਾਂ ਨੂੰ ਵਾਪਸ ਲਿਆਉਣ ਦੇ ਲਈ ਜਿਹਨੂੰ ਬੜਾ ਵੱਡਾ ਨਾਂ ਪਤਾ ਨਹੀਂ ਕਿਹੜਾ ਆਪਰੇਸ਼ਨ ਕੀ ਦਿੱਤਾ ਗਿਆ, ਆਪਣੇ ਜਹਾਜ਼ ਇੰਡੀਆ ਨੇ ਭੇਜੇ। ਔਰ ਅਸੀਂ ਅਮਰੀਕਾ ਤੋਂ ਡਿਪੋਰਟਿਸ ਦੇ ਹਵਾਲੇ ਨਾਲ ਦੇਖਦੇ ਹਾਂ ਕਿ ਕੋਲੰਬੀਆ ਹੋਏ ਜਾਂ ਮੈਕਸੀਕੋ ਹੋਏ, ਉਹਨਾਂ ਨੇ ਆਪਣੇ ਜਹਾਜ਼ ਭੇਜੇ। ਇਹ ਵੀ ਸਵਾਲ ਉੱਠਿਆ ਕਿ ਬਈ ਫੌਜੀ ਜਹਾਜ਼ ਉਹ ਵੀ ਤੁਸੀਂ ਪੰਜਾਬ ਜਿਹੜਾ ਸਰਹੱਦ ਦੇ ਬਿਲਕੁਲ ਨੇੜੇ ਹੈ, ਸਰਹੱਦੀ ਹੈ ਪੰਜਾਬ ਪਾਕਿਸਤਾਨ ਨਾਲ ਲੱਗਦੇ, ਔਰ ਉਹਦੇ 'ਤੇ ਤੁਸੀਂ ਉਤਾਰ ਰਹੇ ਹੋ ਔਰ ਫਿਰ ਬਿਲਕੁਲ ਗੁਲਾਮਾਂ ਤੋਂ ਵੀ ਬਦਤਰ ਬੇੜੀਆਂ ਤੇ ਹੱਥਕੜੀਆਂ, ਈਵਨ ਲੱਕ ਦੇ ਦੁਆਲੇ ਵੀ ਚੇਨ ਪਾ ਕੇ। ਤੇ ਲੇਕਿਨ ਇੱਥੇ ਅਸੀਂ ਦੇਖਦੇ ਹਾਂ ਵੀ ਸਵਾਲ ਤਾਂ ਕਿਸੇ ਨੇ ਕੀ ਚੁੱਕਣਾ ਸੀ। ਰਾਦਰ ਜਦੋਂ ਮੋਦੀ ਦੀ ਪ੍ਰੈਸ ਕਾਨਫਰੰਸ ਦੌਰਾਨ ਇੱਕ ਸਵਾਲ ਇਸ ਦੇ ਉੱਤੇ ਆਇਆ ਤੇ ਉਸ ਨੇ ਈਵਨ ਇੱਥੋਂ ਤੱਕ ਵੀ ਕਹਿਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਭਾਈ ਉਹਨਾਂ ਨੂੰ ਅਸੀਂ ਬੇਸ਼ੱਕ ਇਲੀਗਲ ਜਿਹੜੇ ਨੇ ਜਿਨ੍ਹਾਂ ਨੂੰ ਤੁਸੀਂ ਕਹਿ ਰਹੇ ਹੋ ਭਾਰਤੀ ਸ਼ਹਿਰੀ ਨੇ, ਉਹਨਾਂ ਨੂੰ ਅਸੀਂ ਲੈ ਰਹੇ ਹਾਂ, ਲੇਕਿਨ ਘੱਟੋ ਘੱਟ ਉਹਨਾਂ ਨੂੰ ਇੱਕ ਇਨਸਾਨ ਤਾਂ ਸਮਝਿਆ ਜਾਏ, ਉਹਨਾਂ ਨੂੰ ਡਿਗਨੀਫਾਈਡ। ਔਰ ਮੌਕਾ ਸੀ ਟਰੰਪ ਦੀ ਪ੍ਰੈਜ਼ੈਂਸ ਦੇ ਵਿੱਚ ਔਰ ਉੱਥੇ ਰਾਦਰ ਇਸ ਦੇ ਉਲਟ ਮੋਦੀ ਨੇ ਕਿਹਾ ਕਿ ਜੀ ਅਸੀਂ ਜਿਹੜਾ ਇਹ ਅਮਰੀਕਾ ਨਾਲ ਮਿਲ ਕੇ ਜਿਹੜਾ ਸਾਰਾ ਇਲੀਗਲ ਇਹਨੂੰ ਖਤਮ ਕਰਾਂਗੇ ਇਹ ਉਹ। ਹਾਲਾਂਕਿ 7.25 ਲੱਖ ਪਿਊ ਰਿਸਰਚ ਦੇ ਮੁਤਾਬਕ ਇੰਡੀਆ ਜਿਨ੍ਹਾਂ 'ਚ ਮੈਜੋਰਟੀ ਗੁਜਰਾਤੀ ਨੇ, ਸੋ ਇਸ ਨੇ ਨਾ ਸਿਰਫ ਭਾਰਤ ਦੇ ਲੋਕਾਂ ਨੂੰ ਬਿਟਰੇ ਕੀਤਾ ਜਾਂ ਸਿੱਖਾਂ ਪ੍ਰਤੀ ਤਾਂ ਜੋ ਇਹਨਾਂ ਦੀ ਨੀਤੀ ਹੈ ਹੀ ਆ ਬਦਨਾਮ ਕਰਨ ਦੀ, ਈਵਨ ਆਪਣੇ ਗੁਜਰਾਤੀਆਂ ਨੂੰ ਵੀ ਜਦੋਂ ਇਹ ਹੁੰਦਾ ਕਿ ਵੀ ਇਹ ਕਿਸੇ ਦਾ ਸਕਾ ਨਹੀਂ ਹੈ, ਇਹ ਤਾਂ ਅਡਾਨੀ ਦਾ ਸਕਾ ਹੈ ਕਿਉਂਕਿ ਉਹਦੀ ਜੇਬ ਦੇ ਵਿੱਚ ਇਹਦਾ ਹੱਥ ਹੈ ਔਰ ਇਹਨੇ ਉਹਦੀਆਂ ਜੇਬ ਭਰਨੀ ਨੇ ਤਾਂ ਹੀ ਉਹਦੇ 'ਚੋਂ ਕੱਢ ਸਕਦਾ। ਲੇਕਿਨ ਇਹ ਫਿਰ ਵੀ ਆਸ ਕੀਤੀ ਜਾਂਦੀ ਸੀ ਕਿ ਇਹਦਾ ਮਤਲਬ ਇਹ ਹੈ ਕਿ ਕੋਈ ਵੀ ਇਸ ਕਿਸਮ ਦਾ ਮੇਸ਼ਰ ਨਹੀਂ ਲਿਆ ਗਿਆ ਜਿਹਦੇ ਥੱਲੇ ਉਹਨਾਂ ਦੀ ਜਿਨ੍ਹਾਂ ਨੂੰ ਵਾਪਸ ਮੋੜਿਆ ਜਾ ਰਿਹਾ, ਜਿਨ੍ਹਾਂ 'ਚ
ਇੱਕ ਵੱਡਾ ਹਿੱਸਾ ਬੀਬੀਆਂ ਤੇ ਬੱਚਿਆਂ ਦਾ ਹੈ, ਉਹਨਾਂ ਨੂੰ ਜ਼ਲੀਲ ਕਰਕੇ। ਔਰ ਜਿਹੜੀ ਗੱਲ ਨੇ ਸਿੱਖ ਕੌਮ ਨੂੰ ਹੋਰ ਵੀ ਜਿਹੜਾ ਇਸ ਮਾਮਲੇ ਦੇ ਵਿੱਚ ਗੁੱਸਾ ਔਰ ਗਮ ਲਿਆਂਦਾ, ਜਿਹੜੀ ਹੁਣ ਲੇਟੈਸਟ ਜਿਹੜੀ ਫਲਾਈਟ ਗਈ ਉਸ ਤੋਂ ਬਾਅਦ, ਕਿਉਂਕਿ ਪਹਿਲੀ ਫਲਾਈਟ ਵੇਲੇ ਹੱਥਕੜੀਆਂ ਬੀੜੀਆਂ ਦਾ ਜ਼ਿਕਰ ਤਾਂ ਸੀ, ਲੇਕਿਨ ਇਹ ਨਹੀਂ ਸੀ ਕਿ ਵੀ ਕਿਸੇ ਦੀ ਦਸਤਾਰ ਜਾਂ ਉਹਨਾਂ ਦੇ ਜਿਹੜੇ ਕੜੇ ਤੱਕ ਵੀ ਉਤਰਵਾਏ ਗਏ। ਹੁਣ ਜਿਹੜੀ ਲੇਟੈਸਟ ਫਲਾਈਟ ਜਦੋਂ ਪਹੁੰਚੀ ਔਰ ਇਹ ਆਇਆ ਕਿ ਭਾਈ ਕਿਵੇਂ ਉਹਨਾਂ ਦੀ ਜਿਹੜੇ ਰਿਪੋਰਟ ਕੀ, ਕਿਉਂਕਿ ਇਹ ਬਹੁਤ ਸਾਰੇ ਉਹੀ ਨੇ ਜਿਹੜੇ ਪਿਛਲੇ 2-3 ਮਹੀਨੇ ਦੇ ਵਿੱਚ ਬਾਰਡਰ ਦੇ ਉੱਤੇ ਜਿਨ੍ਹਾਂ ਨੂੰ ਉਹਨਾਂ ਨੇ ਕੈਪਚਰ ਕੀਤਾ ਹੈ। ਔਰ ਉਹਨਾਂ 'ਚ ਜਿਹੜਾ ਸਿੱਖ ਸਰੂਪ ਵਾਲੇ ਵੀ, ਕਿਉਂਕਿ ਜਿਹੜੇ ਲੋਕ ਜਿਹੜੇ ਵੀ ਰਾਊਟ ਰਾਹੀਂ ਆਏ, ਕੁਛ ਤਾਂ ਉਹ ਨੇ ਜਿਨ੍ਹਾਂ ਨੇ ਇਹ ਕਿਹਾ ਕਿ ਭਾਈ ਏਜੰਟਾਂ ਨੇ, ਜਿਵੇਂ ਫੌਜੀ ਨੇ ਕਿਹਾ ਮੇਰੀ 15-17 ਸਾਲ ਦੀ ਨੌਕਰੀ, ਔਰ ਏਜੰਟ ਨੇ ਜਿਹੜਾ ਉਹ ਡੋਂਕੀ ਵਾਲੇ ਨੇ ਮੇਰੇ ਕੇਸ ਕਤਲ ਕੀਤੇ ਜਾਂ ਮੇਰੇ ਦੂਜਾ। ਲੇਕਿਨ ਇਹ ਸਾਹਮਣੇ ਆਇਆ ਵੀ ਇਹਨਾਂ ਫਲਾਈਟਸ ਦੇ ਵਿੱਚ ਜਿਹੜੇ ਲੇਟੈਸਟ ਗਈਆਂ ਨੇ, ਇਹਨਾਂ ਦੇ ਵਿੱਚ ਉਹ ਵੀ ਨੇ ਜਿਨ੍ਹਾਂ ਦੀਆਂ ਦਸਤਾਰਾਂ ਲਾਹ ਕੇ ਉਹਨਾਂ ਨੇ ਡਸਟਬਿਨ ਦੇ ਵਿੱਚ ਸੁੱਟੀਆਂ ਔਰ ਉਹ ਅਪਮਾਨਿਤ ਕਰਕੇ ਉਹਨਾਂ ਨੂੰ ਤੋਰਿਆ। ਹੁਣ ਕਿਉਂਕਿ ਇੰਡੀਆ ਨੇ ਤਾਂ ਉਹਨਾਂ ਨੂੰ ਬਿਲਕੁਲ ਐਬੈਂਡਨ ਕਰਤਾ, ਸ਼ਹਿਰੀ ਤਾਂ ਉਹਨਾਂ ਦੇ ਸੀ ਔਰ ਇਹ ਮੌਕਾ ਸੀ ਕਿ ਮੋਦੀ ਦੀ ਵਿਜ਼ਿਟ ਵੇਲੇ ਇਸ ਮੁੱਦੇ ਨੂੰ ਉਠਾਇਆ ਜਾਂਦਾ, ਲੇਕਿਨ ਬਿਲਕੁਲ ਉਹਨੇ ਇਸ ਨੂੰ ਜਿਹੜਾ ਹੈ ਉਹ ਇਗਨੋਰ ਕੀਤਾ। ਔਰ ਇਸ ਦੇ ਉੱਤੇ ਸਾਡੀ 2-3 ਦਿਨ ਤੋਂ ਆਪਸੀ ਅੱਡ-ਅੱਡ ਜਥੇਬੰਦੀਆਂ ਦੇ ਨਾਲ ਵਿਚਾਰ ਚੱਲ ਰਹੀ ਸੀ ਕਿ ਭਾਈ ਇਹ ਮੁੱਦਾ ਹੈ ਜਿਸ ਨੂੰ ਹੁਣ ਅਮਰੀਕਾ ਲੈਵਲ ਤੇ ਜਿਹੜਾ ਇੰਡੀਆ ਨੇ ਤਾਂ ਫੇਲ ਕੀਤਾ ਹੀ ਹੈ, ਕਿਉਂਕਿ ਇਹ ਜਿਹੜਾ ਅਰੇਂਜਮੈਂਟ ਹੈ ਕਿ ਭਾਈ ਇਲੀਗਲਸ ਨੂੰ ਉਹਨਾਂ ਨੇ ਲੈਣਾ ਜਾਂ ਦੂਜਾ, ਇਹ ਗਵਰਨਮੈਂਟ ਟੂ ਗਵਰਨਮੈਂਟ ਲੈਵਲ ਸੀ। ਪਹਿਲੀ ਸਟੇਜ ਦੇ ਉੱਤੇ ਲੋਕਲ ਜਿਹੜੇ ਅਮਰੀਕਨ ਸਿੱਖ ਨੇ ਉਹ ਡਾਇਰੈਕਟਲੀ ਇਨਵੋਲਵ ਨਹੀਂ ਸੀ ਹੋਣਾ ਚਾਹੁੰਦੇ ਕਿ ਵੀ ਇਸ ਇਸ਼ੂ ਨੂੰ ਜਿਹੜਾ ਹੈ ਉਹ ਗਵਰਨਮੈਂਟ ਲੈਵਲ ਦੇ ਉੱਤੇ ਜਿਹੜਾ ਉਹ ਹੋਏ, ਕਿਉਂਕਿ ਕਈ ਫੈਕਟਰਸ ਦਾ ਧਿਆਨ ਰੱਖਣ ਦੀ ਲੋੜ ਹੁੰਦੀ ਹੈ। ਪਰ ਜਦੋਂ ਇਹ ਕਕਾਰਾਂ ਦੀ ਬੇਅਦਬੀ ਔਰ ਖ਼ਾਸ ਤੌਰ 'ਤੇ ਦਸਤਾਰ ਦਾ ਮੁੱਦਾ ਆਇਆ, ਸੋ ਸਿੱਖ ਜਥੇਬੰਦੀਆਂ ਨੇ ਇਸ ਮੁੱਦੇ ਦੇ ਉੱਤੇ 1-to-1 ਵੀ ਪਹੁੰਚ ਕੀਤੀ ਹੈ। ਔਰ ਅੱਜ 3 ਜਿਹੜੀਆਂ ਪ੍ਰਮੁੱਖ ਸਿੱਖ ਜਥੇਬੰਦੀਆਂ ਨੇ, ਜਿਨ੍ਹਾਂ ਦੇ ਵਿੱਚ ਅਮਰੀਕਨ ਸਿੱਖ ਕਾਕਸ ਕਮੇਟੀ ਹੈ, ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਹੈ ਔਰ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਉਹਨਾਂ ਦੇ 3 ਪ੍ਰਮੁੱਖ ਆਗੂਆਂ ਦੇ ਦਸਤਖਤਾਂ ਥੱਲੇ ਡਾਕਟਰ ਪ੍ਰਿਤਪਾਲ ਸਿੰਘ, ਭਾਈ ਹਿੰਮਤ ਸਿੰਘ, ਭਾਈ ਗੁਰਦੇਵ ਸਿੰਘ ਇੱਕ ਜਿਹੜਾ ਲੈਟਰ, ਕਿਉਂਕਿ ਇਹ ਮਹਿਕਮਾ ਸਾਰਾ ਰਿਪੋਰਟ ਕਰਨ ਔਰ ਦੂਜਿਆਂ ਦਾ ਹੋਮਲੈਂਡ ਸਿਕਿਉਰਿਟੀ ਦੇ ਥੱਲੇ ਆਉਂਦਾ, ਅਤੇ ਜਿਹੜੀ ਕ੍ਰਿਸਟੀ ਨੋਇਮ ਜਿਹੜੇ ਨੇ ਇਹ ਸੈਕਟਰੀ ਹੋਮਲੈਂਡ ਸਿਕਿਉਰਿਟੀ ਨੇ। ਅਮਰੀਕਾ ਦੇ ਵਿੱਚ ਮਿਨਿਸਟਰ ਨੂੰ ਸੈਕਟਰੀ ਕਿਹਾ ਜਾਂਦਾ ਹੈ। ਔਰ ਇਸ ਦੇ ਵਿੱਚ ਉਹਨਾਂ ਨੇ ਸਿੱਧੇ ਤੌਰ ਦੇ ਉੱਤੇ ਇਹ ਕਿਹਾ, ਪਹਿਲਾਂ ਤਾਂ ਉਹਨਾਂ ਨੇ ਮੁਬਾਰਕਬਾਦ ਦਿੱਤੀ ਹੈ ਕਿ ਵੀ ਤੁਹਾਡੀ ਕਨਫਰਮੇਸ਼ਨ ਐਜ਼ ਏ ਸੈਕਟਰੀ ਹੋਮਲੈਂਡ ਸਿਕਿਉਰਿਟੀ ਹੋਈ ਹੈ ਔਰ ਤੁਹਾਡੇ ਸਿਰ 'ਤੇ ਬਹੁਤ ਜ਼ਿੰਮੇਵਾਰੀਆਂ ਨੇ ਔਰ ਤੁਹਾਡੇ ਲਈ, ਤੁਹਾਡੇ ਸਾਹਮਣੇ ਸਭ ਤੋਂ ਵੱਡੀ ਜਿਹੜੀ ਤੁਹਾਡੀ ਜ਼ਿੰਮੇਵਾਰੀ ਹੈ ਇਸ ਮੁਲਕ ਨੂੰ ਸੁਰੱਖਿਅਤ ਰੱਖਣਾ, ਮੁਲਕ ਦੇ ਸ਼ਹਿਰੀਆਂ ਨੂੰ ਸੇਫ ਰੱਖਣਾ। ਔਰ ਅਸੀਂ ਸਿੱਖ ਅਮਰੀਕਨ ਜਿਹੜੇ ਹੈ, ਅਸੀਂ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਵੱਲੋਂ ਉਠਾਏ ਜਾ ਰਹੇ ਅਮਰੀਕਨ ਸਿਟੀਜ਼ਨਸ ਦੀ ਸੁਰੱਖਿਆ ਦੇ ਸਾਰੇ ਕਦਮਾਂ ਦੀ ਹਮਾਇਤ ਕਰਦੇ ਹਾਂ। ਔਰ ਸਾਨੂੰ ਇਹ ਪਤਾ ਹੈ ਕਿ ਵੀ ਸਾਡੀ ਕਮਿਊਨਿਟੀ ਨੂੰ ਬਹੁਤ ਸਾਰੇ ਥ੍ਰੈਟ ਵੀ ਨੇ, ਕਿਉਂਕਿ ਜਿਹੜਾ ਉਹ ਅਮਰੀਕਨ ਟੈਕਸ ਪੇਅਰ ਜਿਹੜੇ ਅਮਰੀਕਨ ਸੋਇਲ ਦੇ ਉੱਤੇ ਰਹਿੰਦੇ ਨੇ ਉਹਨਾਂ ਨੂੰ ਵੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਥੱਲੇ ਨਿਸ਼ਾਨਾ ਬਣਾਇਆ ਗਿਆ। ਔਰ ਤੁਹਾਡਾ ਜਿਹੜਾ ਮਹਿਕਮਾ ਹੈ ਉਹਨੇ ਹਮੇਸ਼ਾ ਹੀ ਜਿਹੜਾ ਇਸ ਦੇ ਉੱਤੇ ਬੜਾ ਕੁਇਕਲੀ ਰਿਸਪੌਂਸ ਕੀਤਾ। ਅੱਜ ਅਸੀਂ ਜਿਹੜਾ ਤੁਹਾਨੂੰ ਲਿਖ ਰਹੇ ਹਾਂ ਉਹਦਾ ਵਿਸ਼ਾ ਇਹ ਹੈ ਕਿ ਸਿੱਖ ਅਮਰੀਕਨਸ ਇਸ ਬਾਰੇ ਕੰਸਰਨ ਨੇ ਕਿ ਜਿਹੜੇ ਇੰਡੀਆ ਦੇ ਮੀਡੀਆ ਤੋਂ ਰਿਪੋਰਟਸ ਆ ਰਹੀਆਂ ਨੇ ਕਿ ਵੀ ਘੱਟੋ ਘੱਟ 24 ਸਿੱਖ ਡਿਪੋਰਟੀ ਜਿਹੜੇ ਨੇ ਉਹਨਾਂ ਦੀਆਂ ਦਸਤਾਰਾਂ ਲਾ ਕੇ ਉਹਨਾਂ ਨੂੰ ਡਿਪੋਰਟ ਕੀਤਾ ਗਿਆ। ਬਹੁਤ ਵੱਡੀ ਦਾ ਨੰਬਰ ਹੈ 24। ਫਿਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਦਸਤਾਰਾਂ ਸਜਾਉਣਾ ਇਹ ਸਾਡਾ ਧਾਰਮਿਕ ਔਰ ਸਾਡਾ ਤਹਿਜ਼ੀਬੀ ਹੱਕ ਹੈ। ਇਹ ਜਿਹੜੀਆਂ ਨੇ ਇਹ ਦਸਤਾਰ ਸਾਡੇ ਮਜ਼ਹਬ ਦਾ ਦੇ ਫੇਥ ਦਾ ਜਿਹੜਾ ਇੱਕ ਅਨਿੱਖੜਵਾਂ ਹਿੱਸਾ ਹੈ ਔਰ ਇਹ ਜਿਹੜਾ ਕਈਆਂ ਨੂੰ ਇਹ ਜਿਹੜਾ ਬੇਸ਼ੱਕ ਇਹ ਪ੍ਰੋਸੀਜਰਲ ਡਿਟੇਲ ਤੁਸੀਂ ਜੋ ਵੀ ਇੱਥੇ ਬਣਾਈ ਹੋਏ ਹੋ ਇੱਕ ਵੱਖਰੀ ਕਹਾਣੀ ਹੈ, ਪਰ ਸਿੱਖ ਡਿਟੇਨੀਜ਼ ਨੂੰ ਫੋਰਸ ਕਰਨਾ ਉਹਨਾਂ ਦੀਆਂ ਪੱਗਾਂ ਲਾਹਣ ਦੇ ਲਈ ਇਹ ਜਿਹੜਾ ਇਸ ਨੇ ਸਾਡੀ ਕਮਿਊਨਿਟੀ ਦੇ ਵਿੱਚ ਇੱਕ ਰੋਸ ਦੀ ਲਹਿਰ ਪੈਦਾ ਕੀਤੀ ਹੈ। ਔਰ ਇਹ ਜਿਹੜਾ ਈਵਨ ਅਮਰੀਕਨ ਕਨਸਟੀਟਿਊਸ਼ਨ ਦੇ ਵਿੱਚ ਜਿਹੜੀ ਫਰੀडम ਆਫ ਰਿਲੀਜਨ ਹੈ
ਉਸ ਦਾ ਵੀ ਹਨਨ ਹੈ, ਕਿਉਂਕਿ ਜਿਹੜਾ ਬੰਦਾ ਅਮਰੀਕਾ ਦੀ ਸੋਇਲ ਤੇ ਹੈ, ਘੱਟੋ ਘੱਟ ਅਮਰੀਕਾ ਜਿਹੜਾ ਉਹਨਾਂ ਹੱਕਾਂ ਦੀ ਜਿਹੜੇ ਕਿਉਂਕਿ ਇਹ ਤਾਂ ਮੁਲਕ ਹੀ ਉਸ ਮੁੱਢਲੀਆਂ ਫਰੀਡਮਸ ਦੇ ਉੱਤੇ ਖੜਾ ਹੈ, ਜਿਹਦੇ 'ਚ ਫਰੀਡਮ ਆਫ ਰਿਲੀਜਨ ਮੁੱਢਲਾ ਹੱਕ ਹੈ। ਸੋ ਇਹ ਵਾਇਲੇਸ਼ਨ ਹੈ US ਕਨਸਟੀਟਿਊਸ਼ਨ ਦੀ ਵੀ। ਇਸ ਲਈ ਅਸੀਂ ਸਤਿਕਾਰ ਨਾਲ ਤੁਹਾਡੇ ਮਹਿਕਮੇ ਨੂੰ ਇਹ ਦਰਖਾਸਤ ਕਰਦੇ ਹਾਂ ਕਿ ਤੁਸੀਂ ਆਪਣੀ ਜੋ ਵੀ ਨੀਤੀ ਹੈ ਉਸ ਨੂੰ ਰਿਵਿਊ ਕਰੋ। ਇਹਨੂੰ ਜਿਹੜਾ ਕਰੰਟ ਡਿਪੋਰਟੇਸ਼ਨ ਪ੍ਰੋਸੀਜਰ ਹੈ ਇਸ ਦੇ ਵਿੱਚ ਸੋਧ ਕਰੋ, ਅਮੈਂਡ ਕਰੋ, ਤਾਂ ਕਿ ਸਿੱਖ ਵਿਅਕਤੀਆਂ ਦੇ ਧਾਰਮਿਕ ਹੱਕਾਂ ਦੀ ਰੱਖਿਆ ਹੋਏ। ਫਿਰ ਅਸੀਂ ਇਹ ਵੀ ਬੇਨਤੀ ਕਰਦੇ ਹਾਂ ਕਿ ਭਾਈ ਜੇ ਕਿਸੇ ਵੀ ਕਿਸਮ ਦੀ ਸਾਡੀ ਮਦਦ ਦੀ ਲੋੜ ਹੈ ਜਾਂ ਸਾਡੇ ਨਾਲ ਅੱਗੋਂ ਕੋਈ ਵਿਚਾਰ ਕਰਨ, ਉਹਦੇ ਲਈ ਵੀ ਅਸੀਂ ਅਵੇਲੇਬਲ ਹੈ। ਅੱਛਾ। ਔਰ ਜੇ ਇਹ ਉਹਨਾਂ ਨੇ ਕਿਹਾ ਨਹੀਂ ਹੈ ਕਿ ਵੀ ਜੇ ਪੱਗ ਤੁਸੀਂ ਅਲਾਉ ਨਹੀਂ ਕਰਦੇ, ਇਹਦੇ 'ਚ ਇਹ ਹੈ ਕਿ ਵੀ ਇਹ ਜਿਹੜਾ ਟੂ ਪ੍ਰੋਵਾਈਡ ਐਪਰੋਪਰੀਏਟ ਹੈਡ ਕਵਰਿੰਗਸ ਫॉर ਡਿਪੋਰਟੀਜ਼ ਸੇਫਗਾਰਡਿੰਗ देयर ਡਿਗਨਿਟੀ ਥਰੂ ਆਊਟ ਦਾ ਪ੍ਰੋਸੈਸ। ਵੈਸੇ ਬਹੁਤ ਵਾਰ ਜਦੋਂ ਪੁਲਿਸ ਹਵਾਲਾਤ ਦੇ ਵਿੱਚ ਵੀ ਡੱਕਿਆ ਜਾਂਦਾ ਹੈ ਜਾਂ ਦੂਸਰਾ ਇਹ ਪੱਗ ਜਾਂ ਕੋਈ ਚੀਜ਼ ਇਸ ਲਈ ਵੀ ਲੈ ਲਈ ਜਾਂਦੀ ਸੀ, ਇਹ ਵੀ ਕਿ ਉਹਦੇ ਨਾਲ ਕੋਈ ਬੰਦਾ ਫਾਹ ਨਾ ਲੈ ਲੇ। ਇਹਨਾਂ ਨੇ ਤਾਂ ਉਹਨੂੰ ਸੇਫਟੀ ਪ੍ਰੋਸੀਜਰ ਦੇ ਥੱਲੇ ਰੱਖਿਆ ਹੋਇਆ ਹੈ। ਉਹਨਾਂ ਨੇ ਇਹ ਵਿਦਆਊਟ ਸੇਇੰਗ ਕਿ ਵੀ ਟਰਬਨ ਜੇ ਤੁਸੀਂ ਨਹੀਂ ਅਲਾਉ ਕਰਦੇ, ਉਹਨਾਂ ਨੇ ਇਹ ਕਿਹਾ ਕਿ ਵੀ ਜਿਵੇਂ ਜੇਲ੍ਹਾਂ ਦੇ ਵਿੱਚ ਹੈ, ਇੱਥੇ ਵੀ ਅਮਰੀਕਨ ਜੇਲ੍ਹਾਂ 'ਚ ਮੈਨੂੰ ਯਾਦ ਹੈ ਜਦੋਂ ਅਸੀਂ ਸ਼ੁਰੂ 'ਚ ਭਾਈ ਹਰਪਾਲ ਸਿੰਘ ਚੀਮਾ ਨੂੰ ਮਿਲੇ ਜਾਂ ਕੁਲਬੀਰ ਸਿੰਘ ਬੜਾ ਪਿੰਡ, ਤਾਂ ਉਹਨਾਂ ਦਾ ਸਿਰ ਨੰਗਾ ਹੁੰਦਾ ਸੀ। ਫਿਰ ਜੇਲ੍ਹ, ਕਿਉਂਕਿ ਉਹਨਾਂ ਦਾ ਜੇਲ੍ਹ ਮੈਨੂਅਲ ਦੇ ਥੱਲੇ ਕੋਈ ਵੀ ਐਸਾ ਕੱਪੜਾ ਜਿਹਦੇ ਨਾਲ ਤੁਸੀਂ ਆਪਣਾ ਜਿਹੜਾ ਫਾਹ ਲੈ ਸਕੋ, ਫਿਰ ਉਹਨਾਂ ਦੇ ਨਾਲ ਗੱਲਬਾਤ ਜੇਲ੍ਹ ਅਧਿਕਾਰੀਆਂ ਨਾਲ ਵੱਡੇ ਪੈਮਾਨੇ ਤੇ ਦੂਜੀ, ਫਿਰ ਉਹਨਾਂ ਨੂੰ ਛੋਟਾ ਕੱਪੜਾ ਜਿਹਦੇ ਨਾਲ ਉਹ ਆਪਣਾ ਸਿਰ ਢੱਕ ਸਕਦੇ ਨੇ, ਉਹ ਅਲਾਉ ਕੀਤਾ ਗਿਆ। ਸੋ ਇਸ ਗੱਲ ਦੇ ਹੀ ਮੱਦੇਨਜ਼ਰ ਇਹਨਾਂ ਨੇ ਇਹ ਕਿਹਾ ਕਿ ਵੀ ਫਰਦਰ ਕਾਲ ਔਨ ਯੂ ਟੂ ਪਾਰਟਨਰ ਵਿਦ ਆਵਰ ਕਮਿਊਨਿਟੀ ਟੂ ਪ੍ਰੋਵਾਈਡ appropriate head coverings for deportees safeguarding their dignity throughout the process। ਕਿਉਂਕਿ ਆਲਮੋਸਟ 20 ਤੋਂ 25 ਘੰਟੇ ਦੀਆਂ ਫਲਾਈਟਸ ਨੇ, ਔਰ ਉਹਨਾਂ ਨੇ ਕਿਹਾ, ਫਿਰ ਉਹਨਾਂ ਨੇ ਕਿਹਾ ਵੀ ਅਸੀਂ ਸਾਡੀ ਕਮਿਊਨਿਟੀ ਹਮੇਸ਼ਾ ਹੀ ਕੋਈ ਵੀ ਜਿਹੜੀ ਤਬਦੀਲੀ ਹੈ ਜਾਂ ਕੋਈ ਵੀ ਕਾਨੂੰਨੀ ਹੈ ਪਾਰਟ ਉਸ ਦਾ ਹਮੇਸ਼ਾ ਹੀ ਉਸ ਨੂੰ ਕਬੂਲਦੀ ਹੈ। ਅਸੀਂ ਤੁਹਾਡੇ ਨਾਲ ਮਿਲ ਕੇ ਕੰਮ ਕਰਨ ਨੂੰ ਤਿਆਰ ਹੈ ਤਾਂ ਕਿ ਸਿੱਖ ਧਰਮ ਦੀਆਂ ਬੇਸਿਕ ਵੈਲਿਊਜ਼ ਵੀ, ਹਿਊਮਨ ਡਿਗਨਿਟੀ ਵੀ, ਔਰ ਜਿਹੜੀਆਂ ਵੈਲਿਊਜ਼ ਰਿਲੀਜੀਅਸ ਫਰੀडम ਦੀਆਂ ਜਿਹੜੀਆਂ ਅਮਰੀਕਾ ਨੂੰ ਮਹਾਨ ਬਣਾਉਂਦੀਆਂ ਨੇ, ਉਹਨਾਂ ਦੀ ਪਾਲਣਾ ਹੋਏ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਬੜਾ ਐਪਰੋਪਰੀਏਟ ਪਾਰਟ ਹੈ। ਔਰ ਈਵਨ ਮੈਨੂੰ ਇਹ ਵੀ ਸਾਡੇ ਕੋਲ ਖਬਰ ਹੈ ਵੀ ਪਰਮਜੀਤ ਸਿੰਘ ਸਰਨਾ ਜਿਹੜੇ ਕਿਸੇ ਵੇਲੇ ਮਾਸਟਰ ਅਕਾਲੀ ਦਲ ਦੇ ਸੀ, ਫਿਰ ਆਪਣਾ ਅਕਾਲੀ ਦਲ, ਅੱਜ ਕੱਲ੍ਹ ਬਾਦਲ ਅਕਾਲੀ ਦਲ ਦੇ ਪ੍ਰੋਮੀਨੈਂਟ ਲੀਡਰਸ 'ਚੋਂ ਨੇ, ਪਰ ਉੱਥੋਂ ਕਿਸੇ ਦਾ ਵੀ ਇਹ ਕੰਮ ਤਾਂ ਈਵਨ ਅਕਾਲ ਤਖਤ ਦੇ ਲੈਵਲ 'ਤੇ ਵੀ ਹੋਣਾ ਚਾਹੀਦਾ ਸੀ। ਉਹਨਾਂ ਨੇ ਆਪਣੇ ਤੌਰ ਦੇ ਉੱਤੇ ਇਸ ਦਾ ਇਨੀਸ਼ੀਏਟ ਲਿਆ। ਉਹਨਾਂ ਨੇ ਅਮਰੀਕਨ ਐਮਬੈਸੀ ਨੂੰ ਲਿਖਿਆ ਦਿੱਲੀ ਦੇ ਵਿੱਚ, ਔਰ ਉਹਨਾਂ ਰਾਹੀਂ ਜਿਹੜਾ ਹੈ ਉਹਨਾਂ ਨੇ ਅਮਰੀਕਨ ਗੌਰਮੈਂਟ ਨੂੰ ਐਡਰੈਸ ਕੀਤਾ, ਔਰ ਉਹਨਾਂ ਨੇ ਬੜਾ ਇਹ ਯੂਜ਼ਫੁਲ ਨੁਕਤਾ ਇਹ ਉਠਾਇਆ ਕਿ ਵੀ ਟਰੰਪ ਸਰਕਾਰ ਨੂੰ ਇਹ ਯਾਦ ਰੱਖਣਾ ਚਾਹੀਦਾ ਕਿ ਅੱਜ ਟਰੰਪ ਜੇ ਪ੍ਰੈਜ਼ੀਡੈਂਟ ਹਾਊਸ 'ਚ ਨੇ ਤਾਂ ਉਹਨਾਂ ਦੀ ਰਿਪਬਲਿਕਨ ਕਨਵੈਨਸ਼ਨ ਦੇ ਵਿੱਚ ਬੀਬੀ ਜਿਹੜੀ ਹੈ ਹਰਮੀਤ ਕੌਰ ਢਿੱਲੋਂ ਨੇ ਅਰਦਾਸ ਕੀਤੀ ਹੋਈ ਹੈ। ਔਰ ਜੇ ਅਰਦਾਸ ਦੀ ਅਹਿਮੀਅਤ ਔਰ ਸਿੱਖ ਧਰਮ ਦੀ ਅਹਿਮੀਅਤ ਦਾ ਅਹਿਸਾਸ ਹੈ ਅਮਰੀਕਨਾਂ ਨੂੰ, ਫਿਰ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੋਣਾ ਚਾਹੀਦਾ ਕਿ ਇਹ ਕਿਸੇ ਸਿੱਖ ਦੀ ਦਸਤਾਰ ਲਾਉਣਾ ਉਹਦੇ ਲਈ ਰਿਲੀਜੀਅਸ ਹਿਊਮਿਲੇਸ਼ਨ ਹੈ, ਉਸ ਦੀ ਆਈਡੈਂਟੀਟੀ ਦੇ ਉੱਤੇ ਜਿਹੜਾ ਸਵਾਲੀਆ ਨਿਸ਼ਾਨ ਹੈ। ਔਰ ਉਹਨਾਂ ਨੇ ਕਿਹਾ ਕਿ ਭਾਈ ਇਸ ਮੁੱਦੇ ਦੇ ਉੱਤੇ ਈਵਨ ਅਸਿਸਟੈਂਟ ਅਟਾਰਨੀ ਜਨਰਲ ਹਰਮੀਤ ਕੌਰ ਢਿੱਲੋਂ ਜਿਹੜੀ ਹੈ ਉਹਨਾਂ ਨੂੰ ਵੀ ਆਵਾਜ਼ ਚੁੱਕਣੀ ਚਾਹੀਦੀ ਹੈ। ਹਾਲਾਂਕਿ ਹਰਮੀਤ ਕੌਰ ਢਿੱਲੋਂ ਦੀ ਕਨਫਰਮੇਸ਼ਨ ਅਜੇ ਤੱਕ ਨਹੀਂ ਹੋਈ, ਅਜੇ ਉਹ ਅਸਿਸਟੈਂਟ ਜਿਹੜੀ ਅਟਾਰਨੀ ਜਨਰਲ ਨਹੀਂ ਬਣੀ, ਪਰ ਅੰਦਰੂਨੀ ਤੌਰ ਦੇ ਉੱਤੇ ਜਿਵੇਂ ਉਹਨਾਂ ਦਾ ਪ੍ਰਭਾਵ ਹੈ ਉਹਨਾਂ ਨੂੰ ਜਿਹੜਾ ਇਸ ਦੇ ਉੱਤੇ ਜਿਹੜਾ ਉਹ ਕੰਮ ਕਰਨਾ ਚਾਹੀਦਾ। ਹਾਲਾਂਕਿ ਇਸ ਮੁੱਦੇ ਦੇ ਉੱਤੇ ਓਵਰਆਲ ਵੀ ਸਾਨੂੰ ਸਰੀ ਤੋਂ ਸਾਡੇ ਵੀਰਾਂ ਨੇ ਇੱਕ ਜਰਸੀ ਜਿਹੜੀ ਬਣਾਈ ਹੈ ਉਹਦੇ ਉੱਤੇ ਇਬਾਰਤ ਹੈ, ਸਕਰੀਨ 'ਤੇ ਵੀ ਤੁਸੀਂ ਦੇਖ ਸਕਦੇ ਹੋ, ਨੋ ਵਨ ਇਜ਼ ਇਲੀਗਲ ਔਨ ਸਟੋਲਨ ਐਂਡ ਆਕੂਪਾਈਡ ਲੈਂਡ ਸਿੰਸ 1492। ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀ ਅਮਰੀਕਾ ਦੀ ਧਰਤੀ ਇੱਥੇ ਕੋਈ ਇਲੀਗਲ ਨਹੀਂ ਹੈ 1492 ਤੋਂ ਜਿਹੜਾ ਹੈ ਉਹ ਜਦੋਂ ਤੋਂ ਤੁਸੀਂ ਆਕੂਪਾਈ ਮਤਲਬ ਇਹਦਾ ਇਹ ਹੈ ਕਿ ਵੀ
ਇੱਥੇ ਤਾਂ ਹਰ ਇੱਕ ਨੇ ਆ ਕੇ ਹੀ ਆਪਣਾ ਕਬਜ਼ਾ ਜਮਾਇਆ। ਮੁੱਢਲੇ ਤੌਰ ਦੇ ਉੱਤੇ ਇਹ ਮੁਲਕ ਤਾਂ ਨੇਟਿਵ ਅਮਰੀਕਨਸ ਦਾ ਸੀ, ਔਰ ਨੇਟਿਵ ਅਮਰੀਕਨਸ ਤੋਂ ਹੀ ਕਿਵੇਂ ਜਿਹੜੇ ਪਿਲਗ੍ਰਿਮ ਆਏ ਕਿਸ ਅੰਦਾਜ਼ ਦੇ ਵਿੱਚ ਉਹਨਾਂ ਦੀਆਂ ਜ਼ਮੀਨਾਂ ਖੋਹਣੀਆਂ, ਉਹਨਾਂ ਦਾ ਮਾਰ ਮਰਾਈ ਹੈ ਜਿਹੜਾ 20ਵੀਂ ਸਦੀ ਦੀ ਬਿਗਨਿੰਗ ਤੱਕ ਵੀ ਚੱਲਦਾ ਰਿਹਾ। ਸੋ ਇਹ ਕਹਿਣ ਦਾ ਕਿ ਵੀ ਬਾਕੀ ਨੇਟਿਵ ਅਮਰੀਕਨ ਤਾਂ ਕਲੇਮ ਕਰ ਸਕਦੇ ਨੇ ਸਾਡਾ ਇਹ ਮੁਲਕ ਹੈ, ਜਾਂ ਆਸਟ੍ਰੇਲੀਆ ਦੇ ਵਿੱਚ ਜਿਹੜੇ ਐਬੋਰੀਜਨਲਸ ਨੇ ਉਹ ਕਹਿ ਸਕਦੇ ਨੇ ਸਾਡਾ ਮੁਲਕ ਹੈ, ਜਾਂ ਨਿਊਜ਼ੀਲੈਂਡ ਦੇ ਵਿੱਚ ਮੌਰੀ ਇਹ ਕਹਿ ਸਕਦੇ ਨੇ। ਲੇਕਿਨ ਇਹਨਾਂ ਮੁਲਕਾਂ ਦੇ ਵਿੱਚ ਕਿਸੇ ਨੂੰ ਵੀ ਫਰਕ ਤਾਂ ਇੰਨਾ ਹੀ ਹੈ ਕਿ ਕੌਣ ਇੱਕ ਜਨਰੇਸ਼ਨ ਪਹਿਲਾਂ ਆਇਆ, ਕੌਣ ਬਾਅਦ 'ਚ ਆਇਆ। ਪਰ ਹੈਰਾਨੀ ਇਸ ਗੱਲ ਦੀ ਹੁੰਦੀ ਹੈ ਕਿ ਵੀ ਜਿਨ੍ਹਾਂ ਨੇ ਉਹੀ ਅਮਰੀਕਾ ਦੇ ਲਾਅ ਦੇ ਥੱਲੇ ਅਸਾਈਲਮ ਲਈ, ਜਾਂ ਇੱਥੇ ਜਿਨ੍ਹਾਂ ਦੇ ਵਡੇਰੇ ਕੋਈ 3 ਜਨਰੇਸ਼ਨਾਂ ਕੋਈ 4 ਜਨਰੇਸ਼ਨਾਂ, ਉਹ ਇਲੀਗਲਸ ਨੂੰ ਇਵੇਂ ਸਮਝਦੇ ਨੇ ਜਿਵੇਂ ਕਿ ਇਹ ਕਿਸੇ ਹੋਰ ਧਰਤੀ ਤੋਂ ਆ ਗਏ ਨੇ, ਔਰ ਇਹ ਇਨਸਾਨ ਵੀ ਨਹੀਂ ਨੇ। ਔਰ ਇਹੀ ਕਾਰਨ ਹੈ ਕਿ ਇਸ ਵੇਲੇ ਇੱਕ ਪੈਸੇ ਦੀ ਦੌੜ ਦੇ ਵਿੱਚ ਵੀ ਹੁਣ ਕਿਉਂਕਿ ਜਿਹੜਾ ਅਮਰੀਕਾ ਦੀ ਸੋਇਲ 'ਤੇ ਹੈ ਉਹਦੇ ਕੋਲ ਰਾਈਟ ਵੀ ਹੁੰਦੇ ਨੇ, ਤੁਸੀਂ ਇਨ ਦਾ ਮੀਨ ਟਾਈਮ ਕੁਛ ਨਾ ਕੁਛ ਮੂਵ ਕਰਦੇ ਹੋ। ਔਰ ਇੱਕ ਖਬਰ ਜਿਹੜੀ ਅੱਜ ਹਾਲਾਂਕਿ ਕੱਲ੍ਹ ਵੀ ਖਬਰ ਸੀ ਕਿ ਕੋਸਟਾ ਰੀਕਾ ਐਗਰੀਜ਼ ਟੂ ਐਕਸੈਪਟ ਇੰਡੀਅਨ ਮਾਈਗ੍ਰੈਂਟਸ ਡਿਪੋਰਟਡ ਫਰੋਮ US, ਕਿਉਂਕਿ ਹੁਣ ਅਮਰੀਕਾ ਨੂੰ ਇਹ ਲੱਗਦਾ ਹੈ ਵੀ ਇੱਥੇ ਜੇ ਤੁਸੀਂ ਜੇਲ੍ਹ 'ਚ ਕਿਉਂਕਿ ਇੱਥੇ ਬਹੁਤ ਸਾਰੀਆਂ ਜਿਹੜੀਆਂ ਇਮੀਗ੍ਰੇਸ਼ਨ ਨਾਲ ਰਿਲੇਟਡ ਜੇਲ੍ਹਾਂ ਨੇ ਜਿਨ੍ਹਾਂ 'ਚ ਰੱਖਿਆ ਜਾਂਦਾ ਹੈ ਉਹ ਪ੍ਰਾਈਵੇਟ ਨੇ, ਔਰ ਕਾਫੀ ਖਰਚਾ ਫੈਡਰਲ ਗਵਰਨਮੈਂਟ ਦਾ ਹੁੰਦਾ ਹੈ। ਅਤੇ ਇਹਨਾਂ ਨੂੰ ਲੱਗਾ ਕਿ ਵੀ ਥੋੜ੍ਹੇ ਘੱਟ ਪੈਸਿਆਂ ਦੇ ਨਾਲ ਤੁਸੀਂ ਬਾਹਰ ਜੇ ਛੋਟੇ ਮੋਟੇ ਸੈਂਟਰਲ ਅਮਰੀਕਾ ਜਾਂ ਕੈਰੀਬੀਅਨ ਜਾਂ ਦੂਜੇ ਮੁਲਕਾਂ ਦੇ ਵਿੱਚ ਇੱਥੋਂ ਉਹਨਾਂ ਨੂੰ ਕੱਢੋ, ਇੱਕ ਤਾਂ ਉਹਨਾਂ ਦੇ ਹੱਕ ਖਤਮ ਹੋ ਜਾਂਦਾ ਹੈ ਕਿ ਵੀ ਉਹ ਅਮਰੀਕਾ 'ਚ ਤਾਂ ਕੋਈ ਨਾ ਕੋਈ ਕਾਨੂੰਨੀ ਚਾਰਾਜੋਈ ਕਰਨਗੇ ਵਕੀਲਾਂ ਰਾਹੀਂ ਦੂਜਿਆਂ ਰਾਹੀਂ। ਸੋ ਉਸ ਦੇ ਲਈ ਹੁਣ ਕੋਸਟਾ ਰੀਕਾ ਤਿਆਰ ਹੋ ਗਿਆ। ਉਹਨਾਂ ਨੇ ਕਿਹਾ ਵੀ ਜਿਨ੍ਹਾਂ ਨੂੰ ਇੰਡੀਆ ਭੇਜਣਾ ਜਾਂ ਦੂਜਾ ਉਹਨਾਂ ਨੂੰ ਪਹਿਲਾਂ ਕੋਸਟਾ ਰੀਕਾ ਰੱਖਦੇ ਹੈ ਜਦੋਂ ਤੱਕ, ਕਿਉਂਕਿ ਫਲਾਈਟਸ ਦਾ ਪ੍ਰਬੰਧ ਹੁੰਦਾ ਹੈ ਜਾਣਾ ਆਉਣਾ। ਔਰ ਉਹਨਾਂ ਨੇ ਪਹਿਲਾ 200 ਮਾਈਗ੍ਰੈਂਟਸ ਦਾ ਜਿਹੜੇ ਇਲੀਗਲ ਜਿਹਨਾਂ ਨੂੰ ਕਿਹਾ ਗਿਆ ਉਹ ਜੁਆਨ ਸੈਂਟਾ ਮਾਰੀਆ ਇੰਟਰਨੈਸ਼ਨਲ ਏਅਰਪੋਰਟ ਦੇ ਉੱਤੇ 19 ਫਰਵਰੀ ਨੂੰ ਯਾਨੀ ਕਿ ਕੱਲ੍ਹ ਜਿਹੜੇ ਨੇ 200 ਇਸ ਕਿਸਮ ਦੇ ਮਾਈਗ੍ਰੈਂਟ ਕੋਸਟਾ ਰੀਕਾ 'ਚ ਹੋਣਗੇ। ਉਹਨਾਂ ਨੇ ਕਿਹਾ ਜੀ ਅਸੀਂ ਬ੍ਰਿਜ ਬਣਨ ਨੂੰ ਤਿਆਰ ਹੈ, ਔਰ ਇਸ ਦੇ ਵਿੱਚ ਦਾ ਫਸਟ ਜਿਹੜਾ ਪਹਿਲਾ ਇਹ 200 ਮਾਈਗ੍ਰੈਂਟਸ ਦਾ ਗਰੁੱਪ ਹੈ ਇੱਕ ਕਮਰਸ਼ੀਅਲ ਫਲਾਈਟ ਰਾਹੀਂ ਬੁੱਧਵਾਰ ਫੈਬਰਵਰੀ 19 ਨੂੰ ਜਿਹੜਾ ਉਹ ਆਏਗਾ। ਕੋਸਟਾ ਰੀਕਾ ਦੇ ਪ੍ਰੈਜ਼ੀਡੈਂਟ ਰੋਡਰਿਗੋ ਸ਼ੇਵ ਰੋਬਿਸ ਦੇ ਦਫ਼ਤਰ ਨੇ ਕਿਹਾ। ਔਰ ਇਹ ਜਿਹੜਾ ਇਹਨਾਂ 'ਚ ਬਹੁਤ ਸਾਰੇ ਜਿਹੜੇ 200 ਕੋਸਟਾ ਰੀਕਾ ਭੇਜੇ ਜਾ ਰਹੇ ਨੇ ਇਹ ਸੈਂਟਰਲ ਏਸ਼ੀਆ 'ਚੋਂ ਔਰ ਜ਼ਿਆਦਾ ਇੰਡੀਆ 'ਚੋਂ ਨੇ। ਔਰ ਇਹ ਉਹਦੇ 'ਚ ਉਹਨਾਂ ਨੇ ਕਿਹਾ ਵੀ ਹਾਲਾਂ ਉਹਨਾਂ ਨੇ ਐਗਜ਼ੈਕਟ ਨੰਬਰ ਨਹੀਂ ਦਿੱਤਾ ਵੀ ਇੰਡੀਅਨ ਕਿੰਨੇ ਨੇ, ਪਰ ਵੱਡੀ ਗਿਣਤੀ 'ਚ ਇੰਡੀਆ ਦੇ ਨੇ। ਔਰ ਇਹਨਾਂ ਨੂੰ ਟੈਂਪਰੇਰੀ ਫੈਸਿਲਿਟੀ ਦੇ ਵਿੱਚ ਉੱਥੇ ਰੱਖਿਆ ਜਾਏਗਾ। ਔਰ ਉਸ ਤੋਂ ਬਾਅਦ ਉਹਨਾਂ ਨੂੰ ਜਿਹੜਾ ਇੱਕ ਉਹਨਾਂ ਨੇ US ਨੂੰ ਫੰਡ ਕਰੇਗਾ ਇਹ ਸਾਰੇ ਨੂੰ, ਇੰਟਰਨੈਸ਼ਨਲ ਆਰਗੇਨਾਈਜੇਸ਼ਨ ਫਾਰ ਮਾਈਗ੍ਰੇਸ਼ਨ IOM ਦੇ ਥੱਲੇ। ਔਰ ਇਹ ਉਹਨਾਂ ਨੇ ਕਿਹਾ ਕਿ ਵੀ ਇਹ 3 ਬੈਚ ਜਿਹੜੇ ਨੇ 332 ਇੰਡੀਅਨਸ ਦੇ ਆਲਰੇਡੀ ਭਾਰਤ ਭੇਜੇ ਜਾ ਚੁੱਕੇ ਨੇ, ਤੇ ਹੁਣ ਇਹਨਾਂ ਨੇ ਕੋਸਟਾ ਰੀਕਾ ਨੂੰ ਮਿਡਲ ਲੱਭ ਲਿਆ ਤਾਂ ਕਿ ਇੱਥੋਂ ਫੌਰਨ ਜਿਹੜੇ ਚੱਕੇ ਜਾ ਰਹੇ ਨੇ ਉਹਨੂੰ ਚੁੱਕ ਕੇ ਕੋਸਟਾ ਰੀਕਾ ਭੇਜੋ। ਹਾਲਾਂਕਿ ਕਹਿਣ ਨੂੰ ਹੈ ਜੀ ਉਹਨਾਂ ਦਾ ਇਮੀਡੀਏਟ ਉੱਥੇ ਵੀ ਹੋ ਸਕਦਾ ਹੈ ਕਿ ਮਹੀਨਿਆਂ ਵਧੀਏ ਗਰਨ ਸਰਨ ਔਰ ਦੂਜਾ। ਔਰ ਇਹ ਜਿਹੜਾ ਇੱਕ ਇੰਨਾ ਖੌਫ ਇਸ ਵੇਲੇ ਭਰਪਾ ਕਰ ਦਿੱਤਾ ਗਿਆ ਇਲੀਗਲ, ਜਿਵੇਂ ਅਸੀਂ ਦੱਸਿਆ ਸੀ ਕਿ ਵੀ ਜਿਹੜਾ ਆਈਸ ਨੂੰ ਜਿਹੜੀ ਇਮੀਗ੍ਰੇਸ਼ਨ ਔਰ ਕਸਟਮ ਐਨਫੋਰਸਮੈਂਟ ਮਹਿਕਮਾ ਉਹਨਾਂ ਨੇ ਸਕੂਲਾਂ 'ਤੇ ਚਰਚਿਜ਼ ਧਾਰਮਿਕ ਥਾਵਾਂ ਔਰ ਹਸਪੀਟਲਸ 'ਤੇ ਵੀ ਰੇਡ ਦਾ ਜਿਹੜਾ ਹੈ ਉਹ ਹੱਕ ਦਿੱਤਾ ਹੈ, ਜਿਹੜੀ ਐਕਸੈਪਸ਼ਨ ਸੀ ਉਹ ਖ਼ਤਮ ਕੀਤੀ ਹੈ। ਔਰ ਇਹਦਾ ਨਤੀਜਾ ਹੈ ਕਿ ਡੀਟੇਲ ਸਟੋਰੀਜ਼ ਇਸ 'ਤੇ ਨੇ ਕਿ ਸਕੂਲਾਂ ਦੇ ਵਿੱਚ ਅਟੈਂਡੈਂਸ ਬਹੁਤ ਘੱਟ ਗਈ ਹੈ। ਔਰ ਉਹਨਾਂ ਨੂੰ ਹਮੇਸ਼ਾ ਇਹ ਖੌਫ ਰਹਿੰਦਾ ਕਿ ਵੀ ਪਤਾ ਨਹੀਂ ਕਿਹੜੇ ਵੇਲੇ ਉਹਨਾਂ ਨੇ ਆ ਕੇ ਚੱਕ ਲੈਣਾ। ਸਟੂਡੈਂਟਸ ਹਾਈਡ, attendance drop, schools around US confront anxiety over Trump's action on immigration। ਕਿ ਇਹ ਇਸ ਸਾਰੇ ਦਾ ਨਤੀਜਾ ਹੈ ਕਿ ਵੀ ਬੱਚੇ ਜਿਹੜੇ ਨੇ, ਪਰ ਹੁਣ ਇਹ ਰਿਅਲਾਈਜ਼ ਨਹੀਂ ਕਰਦੇ ਕਿ ਵੀ ਕਿੰਨਿਆਂ ਕੁ ਨੂੰ ਇਹ ਤੋੜ ਲੈਣਗੇ। ਜਿਹੜੇ ਇਲੀਗਲ ਜਿਹੜੇ ਨੇ ਉਹ ਵਿਚਾਰੇ ਕੰਮ ਤਾਂ ਕਿਤੇ ਨਾ ਕਿਤੇ ਕਰਦੇ ਨੇ, ਉਹਨਾਂ ਦੇ ਅੱਗੋਂ ਜਿਹੜੇ ਬੱਚੇ ਜਾਂ ਬੱਚੀਆਂ ਨੇ ਉਹ ਐਜੂਕੇਸ਼ਨ ਲੈਂਦੇ ਨੇ, ਤੇ ਜੇ ਐਜੂਕੇਸ਼ਨ ਨਹੀਂ ਲੈਣਗੇ ਘਰਾਂ 'ਚ ਰਹਿਣਗੇ ਅਲਟੀਮੇਟਲੀ ਇੱਕ ਫੈਕਟਰ ਤਾਂ ਹੈ ਜਿਹੜਾ ਫੀਅਰ ਹੈ ਕਿ ਵੀ ਇਹ ਜਿਹੜੇ ਆਏ ਨੇ ਜਾਂ ਉਹਨਾਂ 'ਚ ਕ੍ਰਾਈਮ ਕਰਦੇ ਨੇ। ਪਰ ਜਦੋਂ ਤੁਸੀਂ ਮੁੱਢਲਾ ਹੱਕ ਐਜੂਕੇਸ਼ਨ ਦਾ ਵੀ ਬੱਚਿਆਂ ਤੋਂ ਖੋਲੋਗੇ
ਤੇ ਉਹ ਤਾਂ ਕ੍ਰਿਮੀਨਲ ਹੀ ਬਣਨਗੇ, ਹੋਰ ਕੀ ਕਰਨਗੇ ਉਹ। ਔਰ ਤੁਸੀਂ ਕਿੰਨਿਆਂ ਕੁ ਨੂੰ ਮਾਰੋਗੇ, ਕਿੰਨਿਆਂ ਕੁ ਨੂੰ ਤੁਸੀਂ ਬਾਹਰ ਕੱਢੋਗੇ, ਕਿੰਨਿਆਂ ਕੁ ਨੂੰ। ਔਰ ਇਸ ਵੇਲੇ ਕੈਲੀਫੋਰਨੀਆ ਦੇ ਐਗਰੀਕਲਚਰ ਸੈਕਟਰ ਨਾਲ ਸੰਬੰਧਿਤ ਸਾਡੇ ਵੀਰ ਦੱਸ ਰਹੇ ਸੀ ਕਿ ਵੀ ਉਹ ਲੇਬਰ ਵੀ ਆਲਮੋਸਟ ਨਿਲ ਤੱਕ ਪਹੁੰਚ ਗਈ ਹੈ। ਨਤੀਜੇ ਦੇ ਤੌਰ ਤੇ ਬਹੁਤ ਬੁਰਾ ਹਾਲ ਹੈ। ਇਸੇ ਤਰ੍ਹਾਂ ਜਿਹੜੀ ਆਟੋਮੋਬਾਈਲ ਇੰਡਸਟਰੀ ਹੈ, ਜਿਹਦੇ 'ਚ ਬਹੁਤ ਸਾਰੇ ਜਿਹੜੇ ਸਪੈਨਿਸ਼ ਔਰ ਦੂਸਰੇ ਜਿਹੜੇ ਲੋਕ ਆਉਂਦੇ ਜਾਂਦੇ ਮੈਕਸੀਕਨ ਨੇ, ਉਹ ਹੁਣ ਡਰਦੇ ਨਹੀਂ ਆਉਂਦੇ, ਕਿਉਂਕਿ ਕਈਆਂ ਦਾ ਕੋਈ ਨਾ ਕੋਈ ਜਿਹਦਾ ਰਿਕਾਰਡ ਹੈ ਖਾਸ ਤੌਰ ਤੇ, ਕੋਈ ਭਾਵੇਂ ਸ਼ਾਪ ਲਿਫਟਿੰਗ ਹੈ ਜਾਂ ਦੂਜਾ ਹੈ, ਉਹ ਵੀ ਵੱਡਾ ਕ੍ਰਾਈਮ ਬਣਾ ਦਿੱਤਾ ਉਹਨਾਂ ਨੇ। ਯਾਨੀ ਅੱਗੇ ਤਾਂ ਸ਼ਾਪ ਲਿਫਟਿੰਗ ਨੂੰ ਇਹ ਸੀ ਵੀ ਇੱਕ ਤੋਂ ਬਾਅਦ ਜੇ ਹੁਣ ਦੂਸਰਾ ਹੋਏ ਤੇ ਉਹ ਵੀ ਤੁਹਾਡਾ। ਔਰ ਈਵਨ ਜਿਹੜਾ ਹੁਣ ਕੁਛ ਥਾਵਾਂ ਤੇ ਗ੍ਰੀਨ ਕਾਰਡ ਹੋਲਡਰਸ ਦੀ ਡਿਪੋਰਟੇਸ਼ਨ ਦੀ ਵੀ ਹਾਲਾਂਕਿ ਖਬਰਾਂ ਰਿਊਮਰਸ ਵੀ ਬੜੀਆਂ ਨੇ, ਲੇਕਿਨ ਉਹਦੇ 'ਚ ਅੱਜ ਮੈਂ ਕੋਈ ਟੀਵੀ ਚੈਨਲ ਉੱਥੇ ਇਸ ਨੂੰ ਡਿਸਕਸ ਕਰ ਰਿਹਾ ਸੀ, ਮੈਂ ਹੈਡਲਾਈਨ ਨਹੀਂ ਦੇਖੀ, ਪਰ ਮੈਨੂੰ ਇਹ ਲੱਗਦਾ ਕਿ ਵੀ ਇਹ ਨਹੀਂ ਹੈ ਵੀ ਹਰ ਗ੍ਰੀਨ ਕਾਰਡ ਹੋਲਡਰ ਜਿਹੜਾ ਉਹਨੂੰ ਡਿਪੋਰਟ ਕੀਤਾ ਜਾ ਸਕਦਾ, ਪਰ ਇੱਕ ਪਾਰਟ ਹੈ ਕਿ ਜੇ ਉਹਨੇ ਭਾਵੇਂ ਅੱਜ ਤੋਂ 20 ਸਾਲ ਪਹਿਲਾਂ ਵੀ ਕੋਈ ਕ੍ਰਾਈਮ ਕੀਤਾ ਹੋਏ ਜਿਹਦੇ ਥੱਲੇ ਜਿਹੜੀ ਸਜ਼ਾ 1 ਸਾਲ ਦੀ ਮਿਲਦੀ ਹੋਏ, ਜਿਹਨੂੰ ਫੈਲਨੀ ਕਹਿੰਦੇ ਨੇ। ਫੈਲਨੀ ਦੀ ਡੈਫੀਨੇਸ਼ਨ ਹੀ ਇਹ ਹੈ ਕਿ ਜਿਸ ਭਾਵੇਂ ਉਹ ਜੇਲ੍ਹ ਨਾ ਕੱਟੀ ਹੋਏ, ਉਹਨੂੰ ਸਸਪੈਂਡਡ ਜਿਹੜੀ ਹੈ ਸਜ਼ਾ ਕਿਹਾ ਜਾਂਦਾ ਹੈ ਕਿ ਵੀ ਤੁਸੀਂ ਪਲੀ ਬਾਰਗੇਨ ਕਰ ਲਿਆ ਕੋਰਟ ਦੇ ਵਿੱਚ, ਔਰ ਉਹਨਾਂ ਨੇ ਕਿਹਾ ਜੀ ਠੀਕ ਹੈ ਤੁਸੀਂ ਕਮਿਊਨਿਟੀ ਸਰਵਿਸ ਕਰ ਲਓ, 15 ਦਿਨ ਜਾ ਕੇ ਗੁਰਦੁਆਰੇ ਭਾਂਡੇ ਮਾਂਜ ਲਓ ਜਾਂ ਕੋਈ ਹੋਰ ਸੋਸ਼ਲ NGO ਦੇ ਨਾਲ ਕੰਮ ਕਰ ਲਓ, ਔਰ ਤੁਹਾਨੂੰ ਹੁਣ ਉਹਨਾਂ ਨੂੰ ਤਾਂ ਉਹ ਭਾਵੇਂ 15 ਸਾਲ ਪਹਿਲਾਂ ਵਾਪਰਿਆ ਹੋਏ, ਲੇਕਿਨ ਤੁਹਾਡੇ ਰਿਕਾਰਡ ਦੇ ਉੱਤੇ ਔਰ ਉਹ ਫੈਲਨੀ ਹੈ। ਭਾਵੇਂ ਤੁਹਾਡੀ ਸਸਪੈਂਡਡ ਪਨਿਸ਼ਮੈਂਟ ਸੀ, ਭਾਵੇਂ ਤੁਸੀਂ ਜੇਲ੍ਹ ਨਹੀਂ ਕੱਟੀ, ਲੇਕਿਨ ਜਿਹੜੇ ਵੀ ਕੇਸ ਦੇ ਵਿੱਚ 1 ਸਾਲ ਦੀ ਸਜ਼ਾ ਹੁੰਦੀ ਹੈ ਉਹ ਫੈਲਨ ਹੈ। ਔਰ ਜਿਹੜਾ ਫੈਲਨ ਹੈ ਉਹ ਡਿਪੋਰਟੇਬਲ ਹੈ, ਭਾਵੇਂ ਉਹਦੇ ਕੋਲ ਗ੍ਰੀਨ ਕਾਰਡ ਹੈ। ਸੋ ਹੁਣ ਤੱਕ ਤਾਂ ਇਹ ਸੀ ਕਿ ਵੀ ਕੋਈ ਜਿਹੜਾ ਕਰਦਾ ਹੀ ਨਹੀਂ ਸੀ ਉਹ ਸਾਰਿਆਂ ਨੂੰ, ਜਹਾਂ ਉਸ ਕਿਸਮ ਦਾ ਜਿਹੜਾ ਹੈ ਉਹ ਜਦੋਂ ਸਿਟੀਜ਼ਨਸ਼ਿਪ ਲਈ ਅਪਲਾਈ ਕਰਦਾ ਸੀ ਤਾਂ ਸਿਟੀਜ਼ਨਸ਼ਿਪ ਵੇਲੇ ਐਕਸਟਰਾ ਇਨਕੁਆਇਰੀਜ਼ ਹੁੰਦੀਆਂ ਨੇ, ਉਦੋਂ ਉਹ ਕੱਢ ਲੈਂਦਾ ਸੀ ਤੁਹਾਡਾ ਕੇਸ ਹੈ। ਇਸ ਲਈ ਕਈ ਤਾਂ ਸਿਟੀਜ਼ਨਸ਼ਿਪ ਦੇ ਲਈ ਜਾਂਦੇ ਸੀ ਤਾਂ ਉਹਨਾਂ ਨੂੰ ਚੁੱਕਿਆ ਹੁੰਦਾ ਸੀ ਕਿ ਵੀ ਇਹ ਪਾਰਟ ਹੈ। ਸੋ ਹੁਣ ਜਿਹੜੇ ਕੇਸਾਂ 'ਚ ਇਹ ਕਿਹਾ ਜਾ ਰਿਹਾ ਕਿ ਗ੍ਰੀਨ ਕਾਰਡ ਹੋਲਡਰ ਨੂੰ ਵੀ ਡਿਪੋਰਟ ਕੀਤਾ ਗਿਆ ਜਾਂ ਕੀਤਾ ਜਾ ਰਿਹਾ, ਉਹ ਫੈਲਨ ਨੇ। ਕਿਉਂਕਿ ਇਸ ਵੇਲੇ ਇੰਨੇ ਕੁ ਇਸ ਦੇ ਉੱਤੇ ਨਾ ਪੱਖੀ ਜਿਹੜੇ ਨੇ ਉਹ ਚੱਲ ਰਹੇ ਨੇ, ਰਿਊਮਰਸ ਦਾ ਪੂਰਾ ਦੌਰ ਹੈ, ਇਸ ਲਈ ਅਸੀਂ ਇਹ ਇਨਫੋਰਮ ਕਰਨਾ ਚਾਹੁੰਦੇ ਹਾਂ। ਬਾਕੀ ਅਸੀਂ ਸਮਝਦੇ ਹਾਂ ਕਿ ਵੀ ਇਹ ਇੱਕ ਦੁਖਦਾਈ ਦੌਰ ਹੈ। ਬਿਲਕੁਲ ਇਸ ਕੌਮ ਦੇ ਵਿੱਚ ਹੌਸਲਾ ਰਹਿਣਾ ਚਾਹੀਦਾ ਹੈ। ਅਸੀਂ ਇਹ ਸਮਝਦੇ ਹਾਂ ਕਿ ਕੋਈ ਵੀ ਲੀਗਲ ਜਾਏ ਤਾਂ ਕਬੀਰ ਧਰਤੀ ਸਾਧ ਕੀ, ਇਹ ਬਾਉਂਡਰੀਜ਼ ਦੂਜੀਆਂ ਆ। ਪਾਸਪੋਰਟ ਵਗੈਰਾ ਤਾਂ ਅੱਜ ਤੋਂ 80-90 ਸਾਲ ਪਹਿਲਾਂ ਕੋਈ ਪਾਸਪੋਰਟ ਦਾ ਕਾਨਸੈਪਟ ਹੀ ਨਹੀਂ ਸੀ। ਈਵਨ ਵਿਦ ਇਨ ਇੰਡੀਆ ਜਿਹੜਾ ਡੇਟ ਆਫ ਬਰਥ ਲਿਖਣ ਦਾ ਪਾਰਟ ਹੈ ਉਹ 1930 'ਚ ਸ਼ੁਰੂ ਹੋਇਆ ਜਦੋਂ ਰਿਕਾਰਡ ਆਇਆ। ਔਰ ਇਹੀ ਕਾਰਨ ਹੈ ਜਦੋਂ ਅਸੀਂ ਬਾਬਾ ਫੌਜਾ ਸਿੰਘ ਜਿਹੜੇ ਦੌੜਾਕ ਨੇ 107-8 ਸਾਲ ਦੀ ਉਮਰ ਦੇ ਵਿੱਚ ਮੈਰਾਥਨ ਦੌੜਦੇ ਨੇ, ਉਹਨਾਂ ਦਾ ਕਿਤੇ ਵੀ ਰੈਕਡ 'ਚ ਉਹਨਾਂ ਨੂੰ ਰੈਕਗਨਾਈਜ਼ ਨਹੀਂ ਕੀਤਾ ਗਿਆ, ਕਿਉਂਕਿ ਉਹ ਜਦੋਂ ਪੈਦਾ ਹੋਏ ਉਦੋਂ ਤਾਂ ਬਰਥ ਰਿਕਾਰਡ ਹੀ ਨਹੀਂ ਸੀ ਕੀਤਾ ਜਾਂਦਾ। ਹਾਂ, ਜਿਹੜਾ ਕੋਈ ਉਦੋਂ ਪ੍ਰਾਇਮਰੀ ਸਕੂਲ 'ਚ ਗਿਆ ਹੋਏ ਤੇ ਅੰਦਾਜ਼ੇ ਜਿਹੇ ਨਾਲ ਲਿਖਿਆ, ਉਹ ਕਹਿੰਦਾ ਮੈਂ ਸਕੂਲੇ ਗਿਆ ਹੀ ਨਹੀਂ ਤੇ ਬਰਥ ਹੈ ਨਹੀਂ ਸੀ। ਇਸ ਲਈ ਅਸੀਂ ਭਾਵੇਂ ਉਹਨਾਂ ਨੂੰ ਮਾਣ ਦਿੰਦੇ ਆ ਇਹ ਕਹਿ ਕੇ, ਪਰ ਉਹਨਾਂ ਨੂੰ ਗਿਨੀ ਬੁੱਕ ਆਫ ਰੈਕਡ ਜਾਂ ਦੂਜੇ ਦੇ ਵਿੱਚ ਦੁਨੀਆ ਦਾ ਸਭ ਤੋਂ ਲੰਬੀ ਉਮਰ ਦਾ ਦੌੜਾਕ ਕਰਕੇ ਉਹ ਰੈਕਗਨੀਸ਼ਨ ਨਹੀਂ ਹੈ। ਦੂਸਰੇ ਜਿਵੇਂ ਐਡੀਡੈਡ ਕਿ ਕੀ ਐਡਾਂ ਉੱਡਾਂ 'ਚ ਉਹਨਾਂ ਦਾ ਚੱਲਦਾ। ਸੋ ਅਸੀਂ ਇਹ ਸਮਝਦੇ ਹਾਂ ਵੀ ਇਹ 1980ਵਿਆਂ ਤੋਂ ਪਹਿਲਾਂ ਵੀ ਜਦੋਂ ਜਿਹੜੇ ਲੋਕ ਇੱਥੇ 1970ਵਿਆਂ 'ਚ ਵਿਚਾਰੇ ਬਾਰਡਰ ਕ੍ਰਾਸ ਕਰਕੇ ਜਾਂ ਕੋਈ ਵੀਜ਼ਾ ਇੱਧਰੋਂ ਉੱਧਰੋਂ ਲੱਗ ਕੇ ਆਉਂਦੇ ਸੀ, ਉਦੋਂ ਵੀ ਉਹਨਾਂ ਦੀਆਂ ਜੇ ਤੁਸੀਂ ਕਹਾਣੀਆਂ ਸੁਣੋ ਤਾਂ ਹੁੰਦਾ ਸੀ ਉਦੋਂ ਵੀ ਇਮੀਗ੍ਰੇਸ਼ਨ ਰੇਡ ਹੁੰਦੇ ਸੀ। ਕਈ ਵਾਰੀ 10-10 ਬੰਦੇ 15-15 ਇੱਕੋ ਥਾਂ ਤੇ ਇਕੱਠੇ ਨੇ, ਜੋ ਹੀ ਰੇਡ ਹੋਇਆ ਕੋਈ ਜੰਪ ਕਰਕੇ ਇੱਧਰ ਨੂੰ ਦੌੜਿਆ, ਕੋਈ ਉੱਧਰ ਨੂੰ, ਕਿਸੇ ਦੀ ਲੱਤ ਟੁੱਟ ਗਈ ਥੱਲੇ ਡਿੱਗ ਕੇ, ਕੋਈ 2-4 ਨੂੰ ਚੱਕ ਕੇ ਲੈ ਜਾਂਦੇ ਸੀ। ਸੋ ਇਹ ਤਾਂ ਜਦੋਂ 80ਵਿਆਂ ਦੇ ਵਿੱਚ ਅਸਾਈਲਮ ਦਾ ਕਾਨਸੈਪਟ ਆਇਆ ਤੇ ਫਿਰ ਪੱਕੇ ਹੋਣ ਦੀ ਪ੍ਰੋਸੈਸ ਸ਼ੁਰੂ ਹੋਈ। ਨਹੀਂ ਤਾਂ ਇੱਥੇ ਕਈ ਜਿਹੜੇ ਨੇ ਇਲੀਗਲ ਫਿਰ ਵਿਆਹ ਦੇ ਨਾਂ ਥੱਲੇ ਉਹ ਜਾਲੀ ਜਿਹਾ ਜਿਹੜੇ ਹੁੰਦੇ ਸੀ, ਉਹ ਵੀ ਜਾਲੀ ਵਿਆਹ ਵਾਲੀਆਂ ਪੈਸੇ ਖਾਈ ਜਾਂਦੀਆਂ ਸੀ। ਜਿੱਦਣ ਅਗਲੇ ਦਿਨ ਤਰੀਕ ਤੇ ਜਾਣਾ ਪਿਛਲੀ ਰਾਤ ਮੁੱਕਰ ਜਾਂਦੀਆਂ ਸੀ, ਉਹ ਫਿਰ ਵਿਚਾਰੇ ਇਲੀਗਲ ਹੀ ਰਹਿੰਦੇ ਸੀ। 15-15 ਸਾਲ ਬਾਅਦ ਕਈਆਂ ਦੇ ਜਿਹੜੇ ਨੇ ਇੱਥੋਂ ਕਲੀਅਰ ਹੋਏ। ਲੇਕਿਨ 80ਵਿਆਂ ਦੇ ਵਿੱਚ 2-3 ਪ੍ਰੋਗਰਾਮ ਜਦੋਂ ਉਦੋਂ ਥੋੜ੍ਹਾ ਜਿਹਾ ਮੈਂ ਸਮਝਦਾ ਵੀ ਹਿਊਮੈਨੀਟੇਰੀਅਨ ਬੇਸ ਆਇਆ ਜਾਂ ਲੇਬਰ ਦੀ ਲੋੜ ਸੀ। ਪਹਿਲਾ ਪ੍ਰੋਗਰਾਮ
ਐਮਨੈਸਟੀ 81 ਦਾ ਆਇਆ ਕਿ ਜੀ ਜਿਹੜੇ 81 ਦੇ ਆਏ ਹੋਏ ਨੇ ਉਹ ਜੇ ਸਾਬਤ ਕਰ ਦੇਣ, 3 ਐਡਰੈਸ ਦੇ ਦੇਣ ਕਿੱਥੇ ਰਹਿ, ਜਾਂ ਕੋਈ ਬਿੱਲ ਤੇ ਉੱਤੇ ਉਹਨਾਂ ਦਾ ਨਾਂ ਹੋਏ ਜਾਂ ਦੂਜਾ ਹੋਏ, ਤੇ ਉਹ ਪ੍ਰੋਗਰਾਮ ਦੇ ਥੱਲੇ ਲੱਖਾਂ ਪੱਕੇ ਹੋਏ। ਫਿਰ SAW ਪ੍ਰੋਗਰਾਮ ਆਇਆ, ਸਪੈਸ਼ਲ ਐਗਰੀਕਲਚਰ ਵਰਕਰ, ਕਿ ਜਿਹਨੇ 84 ਤੋਂ 87 ਕਿ 88 ਤੱਕ 86 ਤੱਕ ਸ਼ਾਇਦ 82 ਤੋਂ 86 ਤੱਕ ਜਿਹੜਾ 90 ਦਿਨ ਖੇਤਾਂ ਦੇ ਵਿੱਚ ਕੰਮ ਕੀਤਾ ਹੋਇਆ ਐਗਰੀਕਲਚਰ ਵਰਕ। ਮਕਸਦ ਉਹਨਾਂ ਦਾ ਸੀ ਕਿ ਜਿਹੜੇ ਮੈਕਸੀਕਨ ਲੇਬਰ ਆਉਂਦੇ ਸੀ, ਮੌਸਮ ਤੇ ਆਏ ਚਲੇ ਗਏ, ਉਹਨਾਂ ਨੂੰ ਜਿਹੜਾ ਘੱਟੋ ਘੱਟ ਇੰਪਲੋਇਮੈਂਟ ਆਥੋਰਾਈਜੇਸ਼ਨ ਜਿਹੜੇ ਟੈਕਸ ਹੋਏ ਉਹਨਾਂ ਨੂੰ, ਇਹਨਾਂ ਨੂੰ ਇਹ ਸੀ ਵੀ ਕੰਮ ਤਾਂ ਕਰੀ ਜਾਂਦੇ ਨੇ ਲੋਕ, ਇਲੀਗਲ ਵੀ ਨੇ, ਵੀ ਜੇ ਤੁਸੀਂ ਉਹਨਾਂ ਦੇ ਲਈ ਲੀਗਲੀ ਰਾਹ ਪੱਧਰਾ ਕਰੋਗੇ ਉਹ ਰਿਕਾਰਡ ਦੇ ਵਿੱਚ ਆਣਗੇ, ਟੈਕਸ ਵੀ ਦੇਣਗੇ ਔਰ ਉਹਨਾਂ ਦਾ ਕੋਈ ਰਿਕਾਰਡ ਵੀ ਹੋਏਗਾ। ਸੋ ਉਸ ਵੇਲੇ ਦੋਨੋਂ ਹੀ ਜਿਹੜੀਆਂ ਪਾਰਟੀਆਂ ਸੀ, ਡੈਮੋਕ੍ਰੈਟਿਕ ਔਰ ਰਿਪਬਲਿਕਨ, ਹਾਲਾਂ ਜਿਵੇਂ ਹੁਣ ਟਰੰਪ ਰਿਪਬਲਿਕਨ ਨੇ ਤਾਂ ਉਹ ਬਿਲਕੁਲ ਹੀ ਕਰਤਾ। ਇਹਨਾਂ ਦੋਨਾਂ ਮਾਮਲਿਆਂ ਦੇ ਵਿੱਚ ਜਿਹੜੀ ਉਦੋਂ ਲੀਡ ਸੀ ਉਹ ਰਿਪਬਲਿਕਨ ਪਾਰਟੀ ਨੇ ਲਈ। ਰੀਗਨ ਐਡਮਿਨਿਸਟ੍ਰੇਸ਼ਨ ਦੇ ਵੇਲੇ ਐਮਨੈਸਟੀ 81 ਔਰ SAW ਪ੍ਰੋਗਰਾਮ, ਸਪੈਸ਼ਲ ਐਗਰੀਕਲਚਰ ਵਰਕਰ। ਫਿਰ ਜਿਹੜਾ ਅਸਾਈਲਮ ਦਾ ਕਾਨਸੈਪਟ ਸੀ, ਜਿਵੇਂ ਅਫਗਾਨਿਸਤਾਨ ਦੇ ਵਿੱਚ ਜੰਗ ਚੱਲ ਰਹੀ ਸੀ, ਉਹ ਉੱਥੋਂ ਹੀ ਅਸਾਈਲਮ ਲੈ ਕੇ ਆਉਂਦੇ ਸੀ ਜਾਂ ਦੂਜੇ। ਲੇਕਿਨ ਸਿੱਖ ਅਸਾਈਲਮ ਸੀਕਰਸ ਦਾ ਪਹਿਲਾ ਕੇਸ ਜਿਹੜਾ 1988-89 ਦੇ ਵਿੱਚ ਅਪਰੂਵ ਹੋਇਆ, ਕਿਉਂਕਿ ਉਦੋਂ ਕੋਈ ਇੱਥੋਂ ਦੇ ਜੱਜ ਜਾਂ ਦੂਜੇ ਮੰਨਣ ਨੂੰ ਹੀ ਤਿਆਰ ਨਹੀਂ ਸੀ। ਫਿਰ 90 ਤੱਕ ਪਹੁੰਚਦੇ ਆ, ਫਿਰ ਤਾਂ ਧੜਾ ਧੜ ਲਾਈਨ ਲੱਗ ਗਈ। ਹੁਣ ਉਹ ਬੀਬੀ ਵਕੀਲ ਦੱਸ ਰਹੇ ਸੀ, ਕਹਿੰਦੇ ਵੀ ਜੱਜ ਜਦੋਂ ਦੇਖਦੇ ਨੇ ਉਹ ਕਹਿੰਦਾ ਵੀ ਇਹਦੇ ਕੋਲ ਵੀ ਮਾਨ ਪਾਰਟੀ ਦਾ ਲੈਟਰ, ਇਹਦੇ ਕੋਲ ਵੀ ਮਾਨ ਪਾਰਟੀ। ਉਹ ਕਹਿੰਦਾ ਵੀ ਇਹ 20 ਨੂੰ ਤਾਂ ਕਹਾਣੀ ਸਭ ਦੀ ਇੱਕੋ ਹੀ ਹੈ ਕਿ ਜੀ ਅਸੀਂ ਪੋਸਟਰ ਲਾਉਂਦੇ ਸੀ, ਅਸੀਂ ਇਹ ਕਰਦੇ ਸੀ। ਹਾਲਾਂ ਚਲੋ ਇਹਨੇ ਇੱਕ ਮੌਕਾ ਦਿੱਤਾ ਉਹਦੇ 'ਚ, ਕਿਉਂਕਿ ਕੈਲੀਫੋਰਨੀਆ ਔਰ ਨਿਊਯਾਰਕ ਦੋ ਐਸੀਆਂ ਸਟੇਟਾਂ ਜਿੱਥੇ ਲਿਬਰਲ ਜੱਜ ਬੈਠੇ ਨੇ, ਫੈਡਰਲ ਜਾਂ ਦੂਜੇ ਹਿਊਮੈਨੀਟੇਰੀਅਨ। ਪਰ ਹੁਣ ਜਿਹੜੇ ਟਰੰਪ ਦੇ ਆਰਡਰ ਨੇ, ਜਿਸ ਅੰਦਾਜ਼ ਈਵਨ ਫੈਡਰਲ ਜੱਜ ਆ 10 ਕੇ 12 ਜੱਜ ਫਾਇਰ ਕਰਤੇ ਨੇ 3 ਦਿਨ ਪਹਿਲਾਂ। ਔਰ ਜਿਵੇਂ ਕਾਨੂੰਨ ਕੱਸਿਆ ਜਾ ਰਿਹਾ, ਈਵਨ ਜੱਜਾਂ ਦੇ ਕੋਲ ਵੀ ਉਹ ਡਿਸਕ੍ਰਿਸ਼ਨ ਨਹੀਂ ਹੋਏਗੀ ਕਿ ਉਹ ਜੇ ਕਿਸੇ ਨੂੰ ਚਾਹਣ ਵੀ ਰਾਹਤ ਦੇਣਾ ਤਾਂ ਬਹੁਤਾ ਦੇ ਸਕਣ, ਇੰਨਾ ਕੋ ਟਾਈਟ ਕਰ ਰਹੇ ਨੇ। ਲੇਕਿਨ ਅਸੀਂ ਇਹ ਸਮਝਦੇ ਹਾਂ ਵੀ ਇਹਦੇ 'ਚ ਇੱਕ ਹਿੱਸਾ ਕ੍ਰਾਈਮ ਦਾ ਵੀ ਹੈ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੰਡੀਅਨ ਸਟੇਟ ਨੇ ਡਾਇਸਪੋਰਾ ਸਿੱਖਾਂ ਦੀ ਖਾਲਿਸਤਾਨ ਦੀ ਆਵਾਜ਼, ਜਿਹੜੀ ਖਾਲਿਸਤਾਨ ਰੈਫਰੈਂਡਮ ਰਾਹੀਂ ਹਾਈਲਾਈਟ ਹੋਈ, ਉਹਨੂੰ ਕ੍ਰਸ਼ ਕਰਨ ਦੇ ਲਈ ਨਾ ਸਿਰਫ ਉਹਨਾਂ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਜਿਹੜਾ ਸਹਾਰਾ ਲਿਆ, ਵੱਡੀ ਗਿਣਤੀ ਦੇ ਵਿੱਚ ਕ੍ਰਿਮੀਨਲ ਪੁਸ਼ ਕੀਤੇ। ਹੁਣ ਜੇ ਹਰਦੀਪ ਸਿੰਘ ਨਿੱਜਰ ਦੇ ਮਰਡਰ ਦੇ ਲਈ ਜਿਹੜੇ 4 ਜਿਨ੍ਹਾਂ ਨੂੰ ਚਾਰਜ ਕੀਤਾ ਗਿਆ ਉਹ ਸਾਰੇ ਪੰਜਾਬੀ ਸਿੱਖ ਪਰਿਵਾਰਾਂ ਦੇ ਮੁੰਡੇ ਨੇ। ਔਰ ਬਿਸ਼ਨੋਈ ਗੈਂਗ, ਉਹਦਾ ਕਜ਼ਨ, ਉਹਦਾ ਭਰਾ, ਕੋਈ ਫਲਾਣਾ ਅਮਰੀਕਾ ਦੇ ਵਿੱਚ ਵੀ ਗੈਂਗਸਟਰ। ਸੋ ਇੱਕ ਇਹ ਵੀ ਆਸਪੈਕਟ ਹੈ ਵੀ ਇਸ ਦੇ ਨਾਲ ਜਿੱਥੇ ਪਰਜਿੰਗ ਹੋ ਰਹੀ ਹੈ, ਇੱਕ ਪਾਸੇ ਜਿਹੜੇ ਵਿਚਾਰੇ ਲੱਖਾਂ ਰੁਪਏ ਦੇ ਕੇ ਆਏ ਨੇ ਉਹ ਸਫਰ ਕਰ ਰਹੇ ਨੇ, ਪਰ ਇਹਦੇ ਨਾਲ ਕ੍ਰਿਮੀਨਲਸ ਜਿਹੜੇ ਨੇ ਉਹ ਵੀ ਆਊਟ ਹੋਣਗੇ। ਨਹੀਂ ਤਾਂ ਵੱਡੀ ਗਿਣਤੀ ਦੇ ਵਿੱਚ ਹੁਣ ਇੱਥੇ ਕੈਨੇਡਾ ਅਮਰੀਕਾ 'ਚ ਜੇ ਫਰੋਤੀਆਂ ਵਾਲੇ ਕ੍ਰਿਮੀਨਲ ਆ ਗਏ, ਕੌਣ ਉਹਨਾਂ ਨੂੰ ਕਿਹਨੇ ਭੇਜਿਆ? ਸੋ ਅਸੀਂ ਕਈ ਵਾਰੀ ਜਸਟ ਇੱਕ ਪਾਸਾ ਨਾ ਦੇਖੀਏ, ਹਰ ਇਸ਼ੂ ਦੇ ਆਸਪੈਕਟ ਨੇ। ਪੈਨਿਕ 'ਚ ਵੀ ਜਾਣ ਦੀ ਲੋੜ ਵੀ ਨਹੀਂ ਹੈ, ਲਾ ਐਨਫੋਰਸਮੈਂਟ ਏਜੰਸੀਜ਼ ਨਾਲ ਵੀ ਕੋਆਪਰੇਟ ਕਰਨ ਦੀ ਲੋੜ ਹੈ। ਬਟ ਐਟ ਦਾ ਸੇਮ ਟਾਈਮ ਜਿੱਥੇ ਸਾਡੀ ਰਿਲੀਜੀਅਸ ਡਿਗਨਿਟੀ ਦੀ ਗੱਲ ਹੈ, ਰਿਲੀਜੀਅਸ ਵੈਲਿਊਜ਼ ਦੀ ਗੱਲ ਹੈ, ਰਿਲੀਜੀਅਸ ਫਰੀडम ਦੀ ਗੱਲ ਹੈ, ਉਸ ਦੇ ਲਈ ਅਸੀਂ ਅਮਰੀਕਨ ਐਡਮਿਨਿਸਟ੍ਰੇਸ਼ਨ ਦੇ ਨਾਲ, ਅਮਰੀਕਨ ਲਾਅ ਮੇਕਰਸ ਦੇ ਨਾਲ, ਹੋਮਲੈਂਡ ਸਿਕਿਉਰਿਟੀ ਦੇ ਨਾਲ ਜਿਹੜਾ ਕਲੋਜ਼ਲੀ ਕੰਮ ਕਰਾਂਗੇ। ਔਰ ਇਹ ਤਿੰਨੋਂ ਸਿੱਖ ਜਥੇਬੰਦੀਆਂ ਨੇ ਠੀਕ ਟਾਈਮ ਦੇ ਉੱਤੇ ਠੀਕ ਢੰਗ ਦੇ ਨਾਲ ਇਸ ਕੇਸ ਨੂੰ ਪ੍ਰੈਜ਼ੈਂਟ ਕੀਤਾ ਹੈ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੱਲੇ ਨੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵੀਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਹੱਕ, ਸੱਚ, ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166619184। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥੱਲੇ ਨੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।